सत श्री अकाल प्रणाम दोस्तों। एक पिंड पंजाब का चैनल की टीम आई सी कि बाबा जी होना को सिक्का खान साहब को जेडे कि इंडिया तो आए अपने भाई को मिलण ते इन्हां नाल आपां हुण खुली गपशप करनी। बाबा फकीरिया स्पैशल इन्हां नूं मिलण लई आए आ। कहंदे सी यार मैं भी मिलना है भाई नूं ते दोने वीरे भी बैठे आ बजुर्ग भी पिंड दे बैठे आ जी। अपना की नाम बाबा जी? नवाब। वाह भाई वाह, भावलपुर आया। भावलपुर से नवाब। अच्छा ठीक है, बड़ा शान नवाब आ भाई। अपना बुजुर्गों की नाम है? जान मोहम्मद। जान मोहम्मद। आदा जी सिक्का खान साहब बुजुर्ग साडे बैठे आ, चढ़दे पंजाब तो है बाबा जी। बाबा मोहम्मद सदीक साहब इन्हां दे भाई भी बैठे। बड़े तुसी हैं ते? हां जी, बड़े तुसी। बाबा फकीरिया चौधरी अब्दुल सी ए बाकी आफ्ताब संधू साहब साडे बैठे। ਇਹਨਾਂ ਜਿਹੜੀਆਂ ਮੇਰੇ ਦੋਤੇ ਪੋਤੇ ਸੁਣ ਲੈਂਦੇ ਆ ਵੀ ਮੇਰੀਆਂ ਦੋਤੀਆਂ ਪੋਤੇ ਮੈਂ ਬਾਬਾ ਇਹ ਕੁੜੀ ਕਰਦਾ ਮੈਨੂੰ ਨਹੀਂ ਉਹ ਬੰਦ ਕੀਤਾ ਹੋਇਆ ਹੈ। ਉਹ ਨਹੀਂ ਚੱਲਦਾ, ਬੰਦ ਨਹੀਂ ਕੀਤਾ। ਮੈਂ ਇੱਦਾਂ ਨਿਆਣਾ ਯਾਰ ਬਾਬਾ ਜੀ ਚਲੋ ਅੱਗੇ ਹੁਣ ਜਵਾਬ ਦਿਓ ਬਾਬੇ ਫਕੀਰੀਏ ਦਾ। ਦੇ ਦਿਓ ਇੱਕ ਜਵਾਬ। उनको बहुत खुश है, बाबे को बहुत खुश है। अच्छा जी। बाबा बोरिया ਬਾਬਾ ਸੁਣਾ ਦੇ ਹੌਲੀ ਹੌਲੀ। सोहनी मेरे नचण वाली है नचदी लगे प्यारी भैन तेरी ना विआह करा ला तैनू बना ला साली बह जा डाची ते मेरी डाची झांजरा वाली डाची ने छाल चक ली जुत्ती डिग पी सितारियां वाली डिगती नू डिग लैण दे पिंड चल के स्वादू 40 मर जाने अर्जू ने डांग बना ਬਾਬਾ ਬਣਦੀ ਹੈ ਕਿਉਂ ਜਵਾਬ ਆਵੇ ਹੁਣ। ਇਹਦੇ ਚ ਤਾਂ ਹਾਂ ਚੇਤੇ ਕਰ ਲਾ, ਕੋਈ ਗੱਲ ਨਹੀਂ ਯਾਰ, ਆਪਾਂ ਨੂੰ ਕਿਹੜਾ ਛੇਤੀ ਹੈ। ਚੇਤੇ ਕਰਨਾ ਕਦੀ करो 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 जी करो ਜਿਉਂ ਬੋਤਲ ਜਿਉਂ ਨਾਲਾ ਜਿਉਂ ਗੱਡੀ ਪੁੱਤ ਚੜੀ ਜੀਣੇ ਮੌਣੇ ਤੇ ਤਾਂ ਲਲਕਾਰਾ ਡਾਂਗਾ ਮੈਂ ਝਲੀਆਂ ਭੱਜ ਜਾ ਗਾਂਡਵਾ ਜਾ ਹਾਏ ਹਾਏ ਅੱਗੇ ਵਾਸੇ ਨਹੀਂ ਇੰਨੀ ਕੀਤੀ? ਬੋਲੀ ਦੇ ਇੱਕ ਦੋ ਬੋਲੀ ਹੋਇਆ ਬੋਲੀ ਜਿਹੜਾ ਇਸ਼ਾਰਾ ਕਿਤਾਬ कौमी तराना थोड़ा सुनाना उन्हें। ਚਲੋ ਜੀ ਬਜ਼ੁਰਗੋ सोच ले। ਸੋਚ ਲਓ ਕੋਈ ਗੱਲ ਨਹੀਂ। ਕੋਈ ਉਹਦੇ ਦਾੜੀ ਹੈ ਨਹੀਂ, ਉਹਦੀ ਕੋਈ ਗੱਲ ਨਹੀਂ। ਦਾੜੀ ਦੀ ਕਿਹੜੀ ਗੱਲ? ਦਾੜੀ ਤਾਂ ਮੇਰੇ ਵੀ ਹੈਗੀ ਬਾਬਾ, ਇਹਦੀ ਕਿਹੜੀ ਗੱਲ? ਹਾਂ ਦਾੜੀ ਦਾ ਕਿਹੜੀ ਗੱਲ? ਮੇਰੀ ਉਮਰ 85 ਸਾਲ ਦੀ ਆ, ਤੂੰ ਗੱਲ ਕੋਈ ਨਹੀਂ, ਕੱਲ ਕਿਤੇ ਮੁੰਡਾ ਮੇਰੀ ਵੀ 50 ਦੇ ਨੇੜੇ ਹੋ ਚੱਲੀ ਹੈ। अब बुढ़ा जी छावला ਨਹੀਂ ਆਪਾਂ ਬੁੜਿਆਂ ਨਾਲ ਬੁੜੇ ਹੀ ਆ। निकल लगी दोनों बोल। ਹਾਂਜੀ ਸੁਣਾ ਬਾਬੇ ਨੇ ਇਹਨਾਂ ਸੁਣਾ। ਵਿੱਚੋਂ ਪਿੰਡ ਸੁਣੀਂਦਾ ਮੱਲੀਆਂ ਮੱਲੀਆਂ ਦੇ ਵਿੱਚ ਦੋ ਬੋਲ ਸੁਣੀਂਦੇ ਗਲ ਵਿੱਚ ਇਹਨਾਂ ਦੇ ਟੱਲੀਆਂ ਭੱਜ ਨੱਸ ਕੇ ਮੱਕੀ ਬੀਜਦੇ ਗਿੱਠ ਗਿੱਠ ਲੰਮੀਆਂ ਛੱਲੀਆਂ ਮੇਲੇ ਮੁਕਤਸਰ ਦੇ ਦੋ दो ਮੁਟਿਆਰਾਂ मटियारा चलियां हैं। ਮੇਲੇ ਮੁਕਤਸਰ ਤੇ बोली थोड़ी जी पिछे आंदी टाइम लगदा। ओ बाबा ओ फौजी वाली सुना दे ਬਹੁਤ ਦਿਨਾਂ ਦੇ ਫੌਜੀ ਹੋਏ। फौज की नौकरी नहीं करनी भावें रुपया 10,000 होवे सीटी मार के सुबह उठा लेंदे भावें 302 ते बुखार होवे छुट्टी ते दिंदे नहीं भावें बीवी सख्त बीमार होवे बंदे बंदे नूं सलूट मार के लंघना पैंदा भावें मोची ते भावें कमियार क्या यार क्या बात है, हक करे। ਰਾਜੇ ਸਿਆਣੇ ਬੰਦੇ ਜੁੜ ਗਏ ਨਾ। हाँ ਬਾਗ ਹੋਈ ਬੋਲਦੀ। ਹਾਂ ਸੁਣਾ ਦੇ। ਬੇਬਾਗ ਦੇ ਵਿੱਚ ਫੁੱਲ ਮਸਤ ਰਹਿੰਦਾ, ਅੰਬ ਮਸਤ ਰਹਿੰਦਾ, ਮੁੱਢ ਕੇਲਿਆਂ ਦੇ ਕੁੰਡੀ ਰੰਨ ਵਿਆਹ ਵਿੱਚ ਮਸਤ ਰਹਿੰਦੀ, ਮੁੰਡੇ ਮਸਤ ਰਹਿੰਦੇ ਵਿੱਚ ਮੇਲਿਆਂ ਦੇ ਕੀ ਬਾਤ। ਦਾਨ ਚ ਬੰਦ ਕਚਹਿਰੀ ਵਿੱਚ ਮਸਤ ਰਹਿੰਦਾ, ਗੁਰੂ ਮਸਤ ਰਹਿੰਦਾ ਵਿੱਚ ਕੇਲਿਆਂ ਦੇ। ਤੁਸੀਂ ਦਾਸ ਫਕੀਰ ਨੇ ਸੱਚ ਕਿਹਾ, ਸ਼ੇਰ ਮਸਤ ਰਹਿੰਦਾ ਵਿੱਚ ਮੇਲਿਆਂ ਵਿੱਚ ਮੇਲਿਆਂ ਦੇ। ਕੀ ਬਾਤ ਹੈ, ਕੀ ਬਾਤ, ਕੀ ਬਾਤ। ਉਹ ਬਸ ਹੁਣ ਬਾਬੇ ਨੂੰ ਛੁੱਟੀ ਕਰ ਦੇ। ਨਹੀਂ ਬਸ ਇੱਕ ਹੋਰ ਸੁਣਾ ਫਿਰ ਛੁੱਟੀ ਦੇ। ਇਹ ਤਾਂ ਬਾਬਾ ਉਹਨੂੰ ਕਹਿਣਾ ਚਾਹੀਦਾ, ਤੂੰ ਆਪ ਕਹੀ ਜਾਣਾ। ਇਹਦੇ ਕੰਮ ਨੇ ਲਿਆਂਦਾ ਮੈਨੂੰ। ਉਹ ਨਹੀਂ ਉਹਨੂੰ ਮਿਲ ਲਿਆ ਹੁਣ, ਅਸੀਂ ਉਹਦੇ ਕੋਲ ਹੀ ਆ ਹੁਣ। हाँ मैं जवाब ਇੱਧਰੋਂ ਆਉਣ ਲੱਗੀ ਆ ਇਧਰੋਂ। ਭਾਈ ਨਵਾਬ ਉਹਨਾਂ ਦੀ ਵਾਰੀ ਉਹਨਾਂ ਦੀ ਹੈ। ਚੱਲ ਵੀ ਤੇਰੀ ਵਾਰੀ ਆ। ਚੱਲ ਭਾਈ ਜੋ ਆਂਦਾ ਸੁਣਾ ਦੇ ਕੋਈ ਨਹੀਂ। सुना दे एक ਸੁਣ ਸੋਹਣੀ ਲੈ ਮੇਰੇ ਨੱਚਣ ਵਾਲੀ ਹੈ ਗਿੱਧਾ ਗਿੱਧਾ ਕਰਦੀ ਗਿੱਧਾ ਪਊ ਬਥੇਰਾ ਉੱਚੀ ਸਾਰੇ ਪਿੰਡ ਦੇ ਮੁੰਡਿਆਂ ਦੇ ਲੈ ਬਾਬੇ ਨਾ ਫੇਰਾ ਲੈ ਬਾਬੇ ਨਾ ਫੇਰਾ ਸਬਜ਼ ਕਬੂਤਰੀਏ ਦੇ ਸ਼ੌਕ ਦਾ ਗੇੜਾ ਨਾ ਹਾਏ ਲੈ ਬਾਬੇ ਇਹ ਭੁੱਲ ਗਿਆ ਮੈਂ ਚਲੋ ਇੰਨਾ ਕੀ ਬੜਾ। ਵਾਹ ਗੁਜ਼ਾਰਾ ਕਰ ਜਾਂਦਾ। ਹਾਂ ਭੁੱਲ ਜਾਂਦਾ ਯਾਰ। ਬਾਬਾ ਕਿਰਿਆ ਆਵੇ ਹੁਣ ਅੱਗੇ ਇੱਕ ਹੋਰ। ਅੱਛਾ ਕੱਢੋ ਨੌਕਰ ਦੇ ਹੱਥ ਮਾਰੋ ਕਿਤੇ। ਸੁੱਤਾ ਮਾਰ ਇੱਕ
ਪਾਸੇ ਨੂੰ ਕਿਉਂ ਜਾਂਦੇ ਨਾ ਆਪੇ ਹੀ ਤਾਂ ਕਿਹਾ ਮੈਂ ਤਵੇ ਜੀ ਉਹ ਗੋਡੇ ਰਹਿ ਗਏ ਬਾਬੇ ਦੇ। ਬੋਲੀਆਂ ਉਹ ਨਹੀਂ ਹਲੇ ਵੀ ਮੁੰਡਿਆਂ ਨਾਲੋਂ ਤਾਂ ਚੰਗਾ ਪਿਆ ਵਾ ਮਾਸ਼ਾਅੱਲਾ ਫੇਰ ਠੀਕ ਆ ਚੁੱਕ ਚੁੱਕ ਕੇ ਨਾ ਗੱਲਾਂ ਬਾਬੇ ਨੂੰ ਘਰੋਂ ਨਾ ਕਢਾ ਲਿਓ। ਡਿਗਰੀ ਸਿਕਾਣਗੇ ਨਹੀਂ ਨਹੀਂ ਘਰੋਂ ਕੀ ਕਰਨਾ ਹੁਣ ਘਰ ਤੇਰਾ ਬਾਬਾ ਮੁੰਡਿਆਂ ਦਾ ਤਾਂ ਨਹੀਂ ਨਾ। ਉਹ ਮੇਰੇ ਦਾਦੇ ਨੇ ਜਦੋਂ ਲੜ ਪੈਣਾ ਨਾ ਮੇਰੇ ਤਾਏ ਨਾਲ ਤੇ ਮੇਰੇ ਪਿਓ ਨਾਲ ਤੇ ਮੇਰੇ ਚਾਚੇ ਨਾਲ, ਕਦੇ ਕੋਈ ਗੱਲ ਹੋ ਜਾਣੀ ਕੰਮ ਨਾ ਕਰਨਾ, ਜੇ ਵੀ ਉਹ ਬੁੱਢੇ ਨੇ ਕਿਹਾ ਕੋਈ ਕੰਮ ਕਰ ਦੇ, ਉਹਨਾਂ ਕਹਿਣਾ ਸਾਲਿਓ ਬੇਦਖਲ ਕਰ ਦੂੰ, ਮੰਗਦੇ ਫਿਰੋਂਗੇ। ਆਹੋ ਇਹ ਗੱਲ ਵੀ ਘਰ ਤੇਰਾ ਮਾਲਕ ਤੂੰ, ਤੁਹਾਨੂੰ ਕਿਵੇਂ ਘਰੋਂ ਕੱਢ ਦੇ। ਬਾਬੇ ਨੇ ਤਾਂ ਭਾਈ ਇੱਕ ਦਿਨ ਕਿਹਾ ਜਾਣਗਾ ਮੇਰੇ ਨਿਆਣੇ ਇੰਨੇ ਮੇਰੇ ਤੋਂ ਡਰਦੇ, ਮੇਰੇ ਤਾਂ ਮਰੇ ਪਏ ਤੋਂ ਡਰਨਗੇ, ਲਾਗੇ ਨਹੀਂ ਆਣਗੇ ਮੇਰੇ। ਆਪਣੀ ਚੰਗੀ ਸਾਰੇ ਅੱਬਾ ਤੇ ਚਾਚਾ ਤੇ ਤਾਇਆ ਜ਼ਿਮੀਂਦਾਰ ਆ ਜੋ ਘਰ ਦੀ ਜ਼ਮੀਨ ਸੀ ਬੁੜੇ ਦੇ ਨਾਲ। ਬੋਲੀ ਆਣ ਲੱਗੀ ਬਾਬੇ ਨੂੰ ਬੋਲੀ। ਹਾਂਜੀ। ਬਾਬਾ ਕਿਹੜੀ? ਹੁਣ ਆਪਣੀ ਆਪ ਦੀ ਸੁਣਾਉਣਾ। ਹਾਂਜੀ ਪੀਰਾ ਨਾਮ ਪੀਰ ਦਾ ਰਤਬਾ ਵੇਖ ਰਹੀਮ ਦਾ, ਰਾਜੇ ਜੰਮੂ ਵਾਲੇ ਤੋਂ ਪਰਾਂ ਥੇ ਸਰਿੰਦਾ ਮੜਿਆਲੀਆ, ਬਾਈ ਕੋ ਪੱਕਾ ਨਿਸ਼ਾਨ ਦਾ। ਉੱਥੇ ਰਹਿੰਦਾ ਇੱਕ ਸਿਖੜਾ, ਉਹ ਪੀਰ ਫਕੀਰ ਨੂੰ ਨਾ ਜਾਂ ਜਾਣਦਾ, ਸੋਤੇ ਲੈਂਦਾ ਜੋ ਵੇਰਨਾ ਮੁੱਠਾ ਦਿੰਦਾ ਤੁਨ ਕਮਾਨ ਦਾ। ਸਿਖੜੇ ਦੀ ਖੱਬੀ ਬਾਂਹ ਆ ਗਈ ਵਿੱਚ ਵੇਰਨੇ ਦੇ, ਸੋਰੇ ਲੈਂਦਾ ਗੁਰੂ ਤੇ ਨਾ ਭਗਵਾਨ ਦਾ। ਸਿਖੜੇ ਦੀ ਜਾਨ ਦਮਾਂ ਤੇ ਆ ਗਈ, ਸਿਖੜੇ ਸੱਜੀ ਬਾਂਹ ਵੀ ਢੋ ਦਿੱਤੀ ਆਂਦਾ, ਮੇੜੋ ਪੀਰਾ ਜਿਵੇਂ ਦਿੱਲੀ ਚੰਦਰਾ ਥੋੜੇ ਅਕਬਰ ਖਾਂ ਪਠਾਨ ਦਾ। ਵਗਦੀ ਆਉਂਦੀ ਲੱਠ ਤਰੇ ਟੋਟੇ ਹੋ ਗਈ, ਸਿਖੜੇ ਧੱਕਾ ਨਾ ਜਾਂ ਝੱਲਿਆ ਪੀਰ ਜਵਾਨ ਦਾ। ਮਾਈ ਬੁੱਢੜੀ ਬਿਆਨੀ ਹੈ ਸਦਕੇ ਵੇ ਪੀਰਾ ਮੈਂ ਤੇਰਿਆਂ ਜੋੜਿਆਂ ਤੂੰ ਰਾਣਾ, ਜਿਵੇਂ ਆ ਸਿਖੜੇ ਨੂੰ ਜੀਰੂ ਖਾਈ ਉਹ ਮੇਰੀ ਵੀ ਝੋਲੀ ਚ ਗੱਤੀ ਜਾਵੀਂ ਖਾਏ ਜੀ ਨਾਮ ਦਾ। ਵਾਹ ਸਾਈਂ ਵਾਹ, ਕਿਉਂ ਤਰਕੜਾ। ਇਧਰ ਦੀ ਬੋਲੀ ਆ ਬਾਹਰ ਦੀ। ਹਾਂਜੀ ਇਹ ਤੁਸੀਂ ਨਹੀਂ ਉਧਰ ਸੁਣੀ, ਇਹ ਇਹਨੂੰ ਕਹਿੰਦੇ ਸਰੈਕੀ। ਇਹ ਬਾਵਲਪੁਰ ਦੇ ਸਾਈਡ, ਬਾਵਲਪੁਰ ਮੁਲਤਾਨ ਦੇ ਵਿੱਚ ਜਿੱਧਰ ਅਸੀਂ ਰਹਿੰਦੇ ਆ ਨਾ, ਉਧਰ ਵੀ ਜਿਹੜੇ ਜੰਗਲੀ ਲੋਕ ਆ ਇਹੀ ਬੋਲਦੇ ਆ। ਤੁਸੀਂ ਬਣ ਕੇ ਦਿੱਤੀ ਆ ਥੋੜੀ ਬਾਬਾ ਜੀ ਆਪਣਾ ਪਿਛੋਕੜ ਕਿਹੜਾ ਸੀ, ਪਿੱਛੋਂ ਕਿੱਥੋਂ ਦੇ ਸੀਗੇ? ਜਗਰਾਵਾਂ ਦੇ ਜਗਰਾਵਾਂ ਸ਼ਹਿਰ ਦੇ। ਬੋਲੀ ਸਾਡੇ ਵਾਲੀ ਬੋਲਦਾ ਉਹ ਮੈਂ ਤੁਹਾਨੂੰ ਦੱਸਦਾ ਜੀ। ਹਾਂਜੀ ਜਗਰਾਵਾਂ ਸ਼ਹਿਰ ਦੇ ਸੀ। ਹਾਂਜੀ ਸ਼ਹਿਰ ਦੇ ਹਾਂਜੀ। ਮੇਰੇ ਦਾਦੇ ਦਾ ਨਾਮ ਅਲੀ ਮੁਹੰਮਦ ਸੀਗਾ ਜੀ। ਅੱਛਾ ਜੀ। ਅਸੀਂ ਰਾਈ ਬਰਾਦਰੀ ਹਾਂ। ਮੈਂ ਖਾਣੇ ਵਾਈਆਂ ਦੀ ਗਲੀਆਂ ਵੱਖਰੀ ਸੀ। ਮੈਂ ਤੁਹਾਨੂੰ ਦੱਸਦਾ ਜੀ। ਕਲਿਆਰਾਂ ਦੀ ਅਸੀਂ ਖਾਣੇ ਇਹਨਾਂ ਦੀ ਗਲੀ ਬੱਕਰੀ ਸੀਗੀ। ਕਲਿਆਰਾਂ ਦੀ ਵੱਖਰੀ ਕਲਿਆਰ ਸੀਗੇ, ਆ ਘਲੋਤਰਾ ਵਾਲੀ ਬੈਠੇ ਆ। ਹਾਂ 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 ਕਲਿਆਰ ਅੱਛਾ। ਘਲੋਤਰਾ ਵਾਲੀ ਉਹ ਪੈਸੇ ਤੋਂ ਪਾਲੀ ਸਾਹਿਬ ਹਾਂਜੀ ਤੋਂ ਅੱਗੇ ਹਾਂ ਹਾਂ ਉਹ ਦੱਸਦਾ ਸੀਗਾ ਕਿ ਸੱਚ ਹੋ ਰਿਹਾ ਹਾਂ ਹਾਂ ਕੋਟ। ਅੱਛਾ ਉਹਨੇ ਕਿਹਾ ਮੇਰੇ ਨਾਨਕੇ ਅਸੀਂ ਸਾਨੂੰ ਇੱਥੇ ਪੁਲਿਸ ਲੈ ਗਈ ਕਿ ਰੌਲੇ ਅੱਛਾ ਹਾਂ ਜਦੋਂ ਤੋਂ ਪੁੱਛਿਆ ਦੱਸਿਆ ਉਹ ਕਹਿੰਦਾ ਮੇਰੇ ਨਾਨਕਿਆਂ ਦਾ ਮੋਹਣੇ ਦਾ ਪਿਆਰ ਕੀਤਾ ਉਹ ਜੰਗਲੀ ਦੇ ਜੰਗਲੀ ਆ ਜੰਗਲੀ ਕੋਲੇ ਮੇਰੇ ਤਾਂ ਨਾਨਕਿਆਂ ਨੂੰ ਕਹਿੰਦਾ ਮੇਰੇ ਨਾਨਕੇ ਸੀ ਉੱਥੇ ਜਗਰਾਵੀ। ਕਹਿੰਦਾ ਫਿਰ ਉਹਨੇ ਮੈਨੂੰ ਦੱਸਿਆ ਕਹਿੰਦਾ ਕਲਿਆਰਾਂ ਦੀ ਗਲੀ ਵੱਖਰੀ, ਕਲਿਆਰਾਂ ਦੀ ਰਾਈਆਂ ਦੀ ਵੱਖਰੀ, ਗੁਜਰਾਂ ਦੀ ਵੱਖਰੀ। ਕੀ ਬਾਤ, ਬੜੀ ਵੰਡ ਪਾਈ ਸੀ ਜੋਰੇ ਹੈ। ਬਾਬੇ ਹੁਣੇ ਹੀ ਤੁਹਾਡੀ ਗਲੀ ਤਾਂ ਸਾਫ ਸੁਥਰੀ ਹੋਣੀ ਆ ਤਾਂ। ਇਹ ਹੁਣ ਤੁਹਾਨੂੰ ਪਤਾ ਹੋਵੇ ਜਾਂ ਗੁਜਰਾਂ ਦੀ ਗਲੀ ਚ ਗੋਹਾ ਗੋਹਾ ਹੋਣਾ ਹੈ। ਨਹੀਂ ਅਸੀਂ ਵੀ ਯਾਰ ਗੁਜਰਾਤ ਗਏ ਸੀ ਉੱਥੇ। ਅੱਛਾ। ਅਸੀਂ ਵੀ ਬਥੇਰੇ ਡੰਗਰ ਰੱਖਦੇ। ਬਾਬੇ ਹੁਣੀ ਭਲਵਾਨ ਸੀ ਤੇ ਦੋ ਭਰਾ ਸੀਗੇ, ਇੱਕ ਦਾ ਨਾਂ ਅਲੀ ਮੁਹੰਮਦ ਸੀ, ਇੱਕ ਦਾ ਨਾਂ ਨਬੀ ਬਖਸ਼ ਸੀ। ਸਾਡੇ ਪੂਰੇ ਜਾਂਦੇ ਤੇ ਅਸੀਂ ਜੀ ਫਿਰ ਖਾਨੇਵਾਲ ਸ਼ਿਫਟ ਹੋ ਗਏ ਸੀ। ਸਾਨੂੰ ਜਿਹੜੀਆਂ ਜ਼ਮੀਨਾਂ ਖਾਨੇਵਾਲ ਜਾ ਕੇ ਪਈਆਂ। ਮਕਤਰਾਂ ਜਿਹੜੇ ਖਾਂਦੇ ਸਾਡੇ ਉੱਥੋਂ ਭੱਜ ਗਏ ਇੱਥੇ ਆ ਗਿਆ ਫੈਸਲਾਬਾਦ। ਅੱਛੀ ਫੈਸਲਾਬਾਦ ਦੇ ਯੂਨਿਟ ਉਦੋਂ ਮਹਿੰਗੇ ਸੀ। ਫੈਸਲਾਬਾਦ ਦੀਆਂ ਰੱਬਿਆ ਚ 100 ਰੁਪਏ ਕਿੱਲਾ ਪੈਂਦਾ ਸੀ ਇੱਥੇ। ਅੱਛੀ ਉੱਥੇ ਪਈਆ ਠੀਆਂ ਉਹ ਇਹਦੇ ਵਡਾਈ ਬਣ ਜਾਂਦੇ ਸੀ। 50 ਛਾਂ ਜੁੰਟਾਂ ਲੇਕਿਨ ਵੀ ਉਹ ਜ਼ਮੀਨ ਮਾੜੀ ਸੀ, ਹੁੰਦਾ ਕੁਝ ਨਹੀਂ ਸੀ ਉਦੋਂ ਉੱਥੇ, ਬੇਲੀ ਸੀ ਰੇੜੇ ਕੱਪੜ ਸੀ। ਪਤਾ ਭੁੱਜ ਜਾਂਦਾ ਸੀ ਤੂੰ ਜਾਂਦਾ ਹੀ ਕਰਦਾ। ਲੇਕਿਨ ਹੁਣ ਸਭ ਤੋਂ ਮਹਿੰਗੀ ਜ਼ਮੀਨ ਉਹ ਹੋਈ ਪਈ ਹੈ। ਪਾਣੀ ਜਾਵੜਿਆ ਨਾ ਹੁਣ ਨਹੀਂ ਉਦੋਂ ਪਾਣੀ ਉਦੋਂ ਵੀ ਹੈਗਾ ਸੀ, ਲੇਕਿਨ ਉਹ ਕੱਪਰ ਸੀ, ਪੱਕੀ ਜ਼ਮੀਨ ਸੀ। ਉਹ ਸਾਡੀ ਪਿੱਛੋਂ ਸ਼ਹਿਰ ਦੀ ਸੀ ਜਗਰਾਵੀ, ਤੇ ਉਹ ਫਿਰ ਯੂਨਿਟ ਜ਼ਿਆਦੇ ਸੀ ਤੇ ਉੱਥੇ ਜ਼ਮੀਨ ਸਾਨੂੰ ਜ਼ਿਆਦਾ ਹੀ ਪੈ ਗਈ। ਤੇ ਇਸ ਵਾਸਤੇ ਨਾਲੇ ਬਾਬੇ ਹੁਣੀ ਆਏ ਸੀ, ਮੇਰੇ ਬਾਬੇ ਦੇ ਜਿਹੜੇ ਨਾਨਕੇ ਸੀ ਨਾ ਸਹੁਰੇ ਸੀ, ਉਹ ਪਹਿਲਾਂ ਹੀ ਇੱਥੇ ਸੀ ਜਿਹੜੇ ਨੇ 343 ਦਾ ਜਿਹੜਾ ਪਾਰਟੀਸ਼ਨ ਤੋਂ ਪਹਿਲੇ ਹੀ ਇੱਧਰ ਵਿਆਹੇ ਹੋਏ ਸੀਗੇ। ਉਹ ਪਹਿਲਾਂ ਤਾਂ ਸਹੁਰਿਆਂ ਕੋਲੇ ਆਏ, ਪਰ ਇੱਥੇ ਹੁਣ ਆ ਕੇ ਬਿਮਾਰ ਹੋ ਗਏ ਬਹੁਤ ਜ਼ਿਆਦਾ। ਉਨੀ ਦੇਰ ਨੂੰ ਜ਼ਮੀਨਾਂ ਪੈਕ ਹੋ ਗਈਆਂ। ਫਿਰ ਉਹ ਜਿਹੜੇ ਸਾਡੇ ਰਿਸ਼ਤੇਦਾਰ ਸੀ ਉਹਨਾਂ ਨੇ ਕਿਹਾ ਵੀ ਅਲੀ ਹੁੰਦਾ ਹੁਣ ਤੈਨੂੰ ਖਾਨੇਵਾਲ ਨਾ ਪਾ ਦਈਏ। ਉਹਨੇ ਕਿਹਾ ਚੱਲ ਜਿੱਥੇ ਲੱਭਦੀ ਉੱਥੇ ਪਾ ਦੇ। ਉੱਥੇ ਜਾ ਕੇ ਥੋੜੇ ਯੂਨਿਟਾਂ 'ਚ ਜ਼ਿਆਦਾ ਜ਼ਮੀਨ ਪੈ ਗਈ। ਉਹ ਹੈ ਸੀ ਗੈਰਬਾਦ, ਪਰ ਬਾਬਾ ਕਹਿੰਦਾ ਵੀ ਹੌਲੀ ਹੌਲੀ ਲੱਗੇ ਰਹੇ, ਲੇਕਿਨ ਹੁਣ ਤਾਂ ਬਹੁਤ ਚੰਗੀ ਜ਼ਮੀਨ ਹੈ, ਬਾਗ ਲੱਗੇ ਹਾਂਜੀ। ਮੈਂ ਤਾਂ 15-20 ਸਾਲ ਤੋਂ ਲਾਹੌਰ ਰਹਿੰਦਾ ਜੀ, 15 ਸਾਲ ਤੋਂ ਮੈਂ ਲਾਹੌਰ ਹਾਈ ਕੋਰਟ ਵਕੀਲ ਹਾਂ ਜੀ। ਹਾਂਜੀ ਹਾਂਜੀ। ਤੇ ਮੈਂ ਪਰਸੋਂ ਵੀ ਆਇਆ ਸੀਗਾ ਤੇ ਮੈਨੂੰ ਅੱਜ ਨਾਸਰ ਭਾਈ ਨੇ ਮੈਨੂੰ ਫੋਨ ਕੀਤਾ ਵੀ ਬਾਬੇ ਹੁਣੀ ਆਏ ਆ ਤੇ ਆ ਜਾ ਦੁਬਾਰਾ। ਮੈਂ ਸਵੇਰੇ ਪੇਸ਼ੀ ਸੀ ਹਾਈ ਕੋਰਟ ਦਾ ਭੁਗਤਾ ਕੇ ਤੇ ਫਿਰ ਇੱਧਰ ਨੂੰ ਆ ਗਿਆ। ਲਾਹੌਰ ਜੀ ਤੁਹਾਡੇ ਜਿਹੜਾ ਨਾਂ ਕੀ ਹੈਗਾ? ਮੇਰਾ ਨਾਮ ਅਬਦੁਲ ਰਸ਼ੀਦ ਹੈ ਜੀ। ਅੱਛਾ ਹਾਂਜੀ।
ਵਕੀਲ ਆ ਉੱਥੇ। ਹਾਂਜੀ ਅਗਲੀ ਗੱਲ ਵੀ ਦੱਸੋ ਨਾ। ਉਹ ਕਿਹੜੀ ਉਹ ਛਾਪਣ ਵਾਲੀ। ਤੇ ਉਹ ਆਪਣਾ ਅਸੀਂ ਸਾਡੇ ਜਿਹੜੇ ਮੇਰੇ ਦਾਦੇ ਨੇ ਮੈਨੂੰ ਗੱਲ ਦੱਸੀ ਨਾ ਕਿ ਕਹਿੰਦਾ ਸੀ ਆਪਣਾ ਜ਼ਿਲ੍ਹਾ ਲੁਧਿਆਣਾ ਸੀ, ਤਹਿਸੀਲ ਜਗਰਾਉਂ ਸੀ ਤੇ ਖਾੜੇ ਵਾਲਾ ਦਰਵਾਜ਼ਾ ਤੇ ਲਹਿੰਦੀ ਭੈਣੀ ਸੀ। ਹਾਂ ਇੱਥੇ ਹੀ ਹੈ, ਲਹਿੰਦੀ ਭੈਣੀ ਸੀ। ਹਾਂਜੀ ਅਸੀਂ ਲਹਿੰਦੀ ਭੈਣੀ ਦੇ 60 ਨੰਬਰ ਸਾਰੀਆਂ ਸੀ ਗੁਜਰਾਤੀਆਂ। ਤੇ ਔਰ ਅਗਵਾੜ ਸੀ ਕੀ ਕਹਿੰਦੇ ਰਹਿਣਾ ਦਾ ਅਗਵਾੜ ਸੀ। ਤੇ ਜਿਹੜੀ ਰੋਸ਼ਨੀ ਕਿਤੇ ਆਪਣੇ ਉਹਦੇ ਨੇੜੇ ਤੇੜੇ ਹੀ ਲੱਗਦੀ ਸੀ। ਤੇ ਜਿਹੜਾ ਯਾਰਬ ਅਲੀ ਦਾ ਦਰਬਾਰ ਸੀ ਉਹਦੇ ਸ਼ਹਿਰ ਦੇ ਵਿੱਚ, ਉਹਦੇ ਕੋਲੇ ਸਾਡੀ ਜ਼ਮੀਨ ਸੀ। ਇਹਨਾਂ ਦੇ ਜੋ ਬਾਬੇ ਨੇ ਦੱਸਿਆ, ਹੁਣ ਆਪਾਂ ਕਿਹੜਾ ਜਾ ਰੋਸ਼ਨੀ ਬਹੁਤ ਹਾਂਜੀ। ਓਏ ਆ ਬਾਬੇ ਫਕੀਰੀ ਨੂੰ ਵੀ ਥੋੜਾ ਜਿਹਾ ਮੌਕਾ ਦਿਓ। ਬਾਬਾ ਫਕੀਰੀਆ ਲਾਓ ਬਾਬਾ ਹੁਣ ਪੁੱਛਣਾ। ਇਹ ਵੀ ਲੁਧਿਆਣੇ ਦਾ ਜੰਪਾਲ ਆ ਜੀ। ਮੈਂ ਹੁਣ ਕੀ ਸੁਣਾਵਾਂ? ਪੁੱਛੋ ਬਜ਼ੁਰਗ ਬੈਠੇ ਆ, ਕੁਛ ਸੁਣਾ ਦੋ, ਜੋ ਆਉਂਦਾ ਸੁਣਾ ਉਹ ਟਾਂਡਾ ਦਿਓ। ਤੋਂ ਲਵਾ ਲੈਂਦਾ। ਸੋਹਣਾ ਲੱਗਦਾ ਬੰਦਾ। ਮੈਂ ਤਾਂ ਤੁਹਾਡਾ ਅੱਲਾ ਦੀ ਮਿਹਰਬਾਨੀ ਨਾਲ ਬਹੁਤ ਬੜਾ, ਮੈਂ ਤਾਂ ਪਿਛਲੇ ਜੱਟ ਬਥੇਰੇ ਜਾਣਦੇ ਆ। ਕਿੰਨੀ ਉਮਰ ਸੀ ਤੁਹਾਡੀ? ਕਿੰਨੀ ਉਮਰ ਸੀ ਉਦੋਂ? ਮੇਰੀ ਤਾਂ 10-12 ਬਾਬਾ ਤੇਰੇ ਮੇਰੇ- ਹੋਰ ਬੜਾ ਕਿਤੇ ਕੇਟੂ ਦੀ ਪਹਾੜੀ ਜਿੱਡਾ ਬੜਾ ਹੋ ਗਿਆ। ਇੰਨਾ ਇੰਨੀ ਕੁ ਉਮਰ ਤੇਰੀ ਸੀ, ਇੰਨੀ ਕੁ ਉਹਦੀ ਆ। ਬਰਾਬਰ ਹੀ ਆ। ਹਾਂ ਇਹ ਚੰਗਾ ਤੁਰਦਾ ਪਹਿਲਾਂ ਮੈਂ ਗੋਡਿਆਂ ਤੋਂ ਰਹਿ ਗਿਆ। ਭਾਰਾ ਬੰਦਾ ਗੋਡਿਆਂ ਦਾ ਨਹੀਂ ਗੋਡਿਆਂ ਤੋਂ ਕੰਮ ਘੱਟ ਲੈਣਾ ਸੀ। ਬਾਲਾ ਹਲੇ ਪਾਣੀ ਆਪ ਬਣਾਉਣਾ ਵਾ ਪਾਣੀ। ਹਾਂ ਹਾਂ ਕੱਟ ਕੇ ਮਿਲਦਾ ਇਹ ਆਪੇ ਪੱਲੇਦਾਰੀ ਕਰਦੇ ਰਹੇ ਇਹਨੂੰ। ਹੱਟ ਬਾਹਰ ਕੇ ਪੜਿਆ। ਸਾਈਂ ਬੇ ਬਾਹਰ ਕਾ ਦੋ ਮੁਰਗੀ ਚੱਕਦੇ ਰਹੇ, ਆਹ ਇਹ ਕੰਮ ਕੀਤਾ। ਮੈਂ ਕੁਝ ਵੀ ਨਹੀਂ ਪੰਜ ਕਰਿਆ। ਮਣ ਤੱਕ ਬਾਹਦਾ ਬੋਰਾ ਚੱਕਦੇ ਸੀ। ਹਾਂ ਜਾ। ਅਗਲਾ ਤਾਂ ਮੈਂ ਵੀ ਸੀ ਪਰ ਗੋਡਾ ਦੁੱਖ ਲੱਗਦਾ। ਜਿਸਮੀ ਦਾ ਖਾਦ ਦਾ ਬੋਰਾ ਦੰਦਾਂ ਨਾਲ ਚੱਕ ਲੈਂਦੇ ਹੁੰਦੇ ਸੀ, ਤਾਂ ਹੀ ਦੰਦ ਨਹੀਂ ਰਹੇ ਹੁਣ। ਉਹ ਮੈਂ ਤਾਂ ਖੁਦਾ ਦੀ ਯਾਦ ਤੋਂ ਡਰ ਕੇ ਹਰੇ ਕਹਿੰਦਾ ਵੀ ਮੈਂ ਲੱਕ ਤੋਂ ਥੱਲੇ ਰਹਿ ਗਿਆ, ਜੇ ਮੈਂ ਹੁਣ ਇੰਨਾ ਹੀ ਹਿੱਸੇ ਤੋਂ ਹੁਣ ਮੁੰਡਾ ਜਿਹੜਾ ਮਰਜ਼ੀ ਪਾਲੂਗਾ ਮੈਂ ਨਹੀਂ ਛੱਡਦਾ। ਨਹੀਂ ਕਿਤੇ ਵਾਕਿਆ ਜਾਂਦਾ। ਨਹੀਂ ਛੱਡਦਾ। ਬਾਬਾ ਮੈਂ ਨਹੀਂ ਛੱਡਦਾ। ਬਾਬਾ ਇਹੀ ਗੱਲ ਮੇਰਾ ਦਾਦਾ ਕਹਿੰਦਾ ਸੀ। ਉਹ ਬੁੱਢਾ ਹੋ ਗਿਆ ਤੇ ਉਹ ਕਮਾਲ ਪੀੜਦੇ ਸੀ ਤੇ ਉਹ ਅੱਗ ਬਾਲੇ ਕਰਾਏ ਅੱਗੇ ਬੈਠਾ। ਇੱਕ ਪਿੰਡ ਦਾ ਬੰਦਾ ਆ ਗਿਆ ਬਾਬੇ ਪੀਰੀ ਵਰਗਾ, ਉਹਨੇ ਕਿਹਾ ਮੰਮਾ ਤੂੰ ਤਾਂ ਹਲੇ ਵੀ ਭਲਵਾਨ ਆ, ਜਿਵੇਂ ਹਿੰਦੁਸਤਾਨ ਚ ਹੁੰਦਾ ਮਾੜੇ ਮੋਟੇ ਮੁੰਡੇ ਨੂੰ ਤਾਂ ਕੁਝ ਨਹੀਂ ਸਮਝਦਾ। ਸਮਝਦਾਰ। ਉਹਨੂੰ ਥੋੜਾ ਜਿਹਾ ਚੱਕ ਦਿੱਤਾ ਤੇ ਉਹ ਤਾਏ ਮੇਰੇ ਨੇ ਕਿਹਾ ਵੀ ਐਵੇਂ ਹੁਣ ਨਾ ਵੀ ਇਹੋ ਜਿਹਾ ਹਰਕਤ ਕਰੀ, ਹੁਣ ਤੂੰ ਉਨੀ ਜੋਗਾ ਨਹੀਂ ਰਿਹਾ ਤੇ ਨਾ ਕਰ ਐਵੇਂ, ਤੈਨੂੰ ਐਵੇਂ ਗੱਲ ਕਰਾਂ। ਉਹਨੇ ਕਿਹਾ ਨਹੀਂ, ਤੇਰੀ ਮਾਂ ਨੂੰ ਤੇਰੀ ਫਲਾਣੀ ਨੂੰ ਬਾਂਹ ਪਾ ਲਈ। ਉਹ ਤਾਏ ਨੇ ਕਿਹਾ ਹਟ ਜਾ, ਨਾ ਕਰ, ਨਹੀਂ ਚੰਗਾ ਲੱਗਦਾ। ਉਹਨੇ ਕਿਹਾ ਤੂੰ ਹੀ ਆ ਜਾ। ਫਿਰ ਤਾਇਆ ਕਹਿੰਦਾ ਪਹਿਲਾਂ ਤਾਂ ਮੈਂ ਜ਼ੋਰ ਨਾ ਲਾਇਆ ਵੀ ਪਿਓ ਆ ਕੀ ਕਹਿਣਾ, ਕਹਿੰਦਾ ਜਦੋਂ ਮੈਨੂੰ ਸਿੱਟਣ ਲੱਗਾ ਨਾ ਕਹਿੰਦਾ ਮੈਂ ਚੱਕ ਕੇ ਮਾਰਿਆ। ਦੇਖ ਲਿਆ ਗਿਆ ਉਹਦੇ ਤੇ ਉਹ ਟੱਗੇ ਤੋੜਦੇ ਹੁੰਦੇ, ਉਹ ਲੀ ਜੀ ਬੜੀ ਹੁੰਦੀ ਆ ਪਿੰਡ ਦੇ ਕੋਲੇ, ਉਹਨੂੰ ਕੀ ਕਹਿੰਦੇ? ਪੈੜ ਕਹਿੰਦਾ ਮੈਂ ਪੈਰ 'ਚ ਸਿੱਟ ਦਿੱਤਾ। ਹਾਂ ਕਹਿੰਦਾ ਫਿਰ ਉੱਠ ਕੇ ਕੱਪੜੇ ਕੁਪੜੇ ਝਾੜੇ ਜਾ ਕੇ ਮੇਰਾ ਅਗਵਾਨ ਲਾ ਗਿਆ ਤੇ ਨਹੀਂ ਬੋਲਿਆ। ਕਹਿੰਦਾ ਮੈਂ ਤਾਂ ਤੈਨੂੰ ਕਿਹਾ ਵੀ ਛੱਡ ਦੇ ਉਹਨੂੰ। ਉਹ ਸਿਆਣੇ ਬੰਦੇ ਦੀ ਇਹ ਗੱਲ ਹੁੰਦੀ ਆ, ਰੱਸੀ ਸੜ ਜਾਂਦੀ ਆ, ਵੱਟ ਨਹੀਂ ਜਾਂਦਾ। ਵੱਟ ਨਹੀਂ ਜਾਂਦਾ ਯਾਰ। ਸਾਡੇ ਵਿੱਚੋਂ ਉਹ ਆਕੜ ਰੜਕ ਨਹੀਂ ਜਾਣੀ। ਚੰਗਾ ਬੇੜਾ ਦੇਖਿਆ, ਸਾਡੇ ਭਾਰੇ ਨਿਆਣੇ ਹੈ ਹੀ ਨਹੀਂ। ਭਾਵੇਂ ਸਾਡੇ ਨਾਲ ਤਕੜੇ ਹੀ ਹੋਣ, ਪਰ ਮੇਰਾ ਦਿਲ ਮੰਨਦਾ ਵੀ ਮੈਂ ਨਹੀਂ ਕਰਦਾ। ਨਹੀਂ ਛੱਡਦਾ। ਦਿਲ ਕਹਿੰਦਾ ਚਾਹੇ ਫੜੋ ਚਾਹੇ ਨਾ ਫੜੋ। ਹਾਂ ਇਹ ਗੱਲ ਦਲੇਰੀ ਨਹੀਂ ਹੁੰਦੀ। ਸਹੀ ਗੱਲ ਆ। ਚੰਗੇ ਦਿਹਾੜੀ ਵੀ ਰਹੇ ਏਦਾਂ ਦੀ ਤਾਂ ਮੁੰਡੇ ਸੀਗੇ ਉਹ ਮਾਸ਼ਾ ਅੱਲਾਹ। ਗੱਭਰੂ ਗੋਡੇ ਵੜ ਕੇ ਪੱਥਰ ਪਿਆ ਸੀ ਕਿਸੇ ਦੇ ਵਾਰ 'ਚ, ਉਹ ਸਾਰੇ ਘੋਲ ਕੇ ਮਰ ਗਏ, ਚੱਕਿਆ ਨਹੀਂ ਗਿਆ। ਉਹ ਬੁੜੀ ਕੋਈ ਗੋਹਾ ਸਿੱਟਦੀ ਸੀ, ਉਹ ਕੋਲ ਜੀ ਨੰਗੀ 2 ਵਾਰਾਂ। ਉਹਨੇ ਆਖਿਆ ਵੀ ਇਹਨਾਂ ਨੂੰ ਕਰ ਲੈਂਦੇ ਜਿਹੜਾ ਕੋਈ ਕਰਦੇ ਆ। ਉਹਦੇ ਕਰ ਦੂੰ ਉਹ ਹੱਥ ਨੇ ਜਦੋਂ ਘਰਾਂ ਨੂੰ ਭਾਗੇ ਤੇ ਗਈ ਤੇ ਮਾਂ ਹੱਥ ਨੇ ਪਰ ਰਾਤ ਨੂੰ। ਜੱਫਾ ਪਤਾ ਸ਼ਾਮ ਨੂੰ ਤੜਕੇ ਮੋਢੇ 'ਤੇ ਆਪਦੇ ਵਾਰ 'ਚ ਜਾ ਕੇ ਰੱਖਤਾ। ਤੜਕੇ ਜਦੋਂ ਗਏ ਚੱਕਣ ਕੰਜੇ ਦਾ ਪੱਥਰ ਦਿੱਤੀ ਗਿਆ। ਹੂੰ ਉਹ ਫੇਰ ਲੈ ਕੇ ਨੰਗੀ ਟੋਕਰਾ ਕੋਲ ਜੀ। ਉਹ ਕਹਿੰਦੀ ਤਾਕੜੇ ਕਹਾਉਣਾ ਤੁਸੀਂ ਤਾਂ ਗੱਭਰੂ ਉਹ ਪਿਆ ਬਾਹਰ 'ਚ। ਅੱਛਾ ਕਹਿੰਦੇ ਕਮਾਲ ਜੀ ਜਾ ਕੇ ਬਾਹਰ ਤੇ ਦਿੱਤਾ। ਉਹ ਆ ਵੀ ਜੀ ਮੈਂ ਲੜ ਪਏ। ਕਹਿੰਦੇ ਭਾਈ ਨੂੰ ਬੁਰੀ ਲੱਗੀ ਜਾ ਕੇ ਆਪਾਂ ਨੂੰ ਹਿੱਲਿਆ ਨਹੀਂ। ਆਏ ਹੁੰਦੀ ਆ ਗੱਲ ਇਹ। ਤਗੜੀਆਂ ਮਾਈਆਂ ਸੀ ਉਹ। ਹਾਂ ਨਹੀਂ ਦਲੇਰੀ ਦੀ ਗੱਲ ਆ। ਦਲੇਰੀ ਦੀ। ਇਹ ਤਾਂ ਅੱਛਾ ਆਪਾਂ ਜਦੋਂ ਇੱਥੇ ਬੜੇ ਰਾਤ ਨੂੰ ਹਾਂ ਪਿੰਡ ਪੂਰਾ ਇਕੱਠਾ ਹੋਇਆ ਸੀਗਾ, ਬਹੁਤ ਤੇ- ਬਹੁਤ ਜ਼ਿਆਦਾ ਮੁੜ ਕੇ ਫਿਰ ਕਿੰਨੀ ਦੇਰ ਰਾਤ ਤੱਕ ਜਾਗਦੇ ਰਹੇ, ਕਿੰਨੀ ਦੇਰ ਗੱਲਾਂ ਕਰਦੇ ਰਹੇ, ਸੌਂ ਗਏ ਸੀ ਆ ਕੇ ਥੱਕੇ ਤੜਕੇ ਹਾਰੇ? ਸੁੱਤਿਆ ਤੜਕੇ ਅੱਛਾ ਸਾਰੀ ਰਾਤ ਹੀ ਲੱਗੇ ਰਹੇ। 1-2 ਵੱਜ ਗਏ। ਹਾਂ। ਬਾਬਾ ਦਾ ਨਹੀਂ ਹਿਲਦਾ ਹੋਣਾ, ਬਾਬਾ ਸਦੀਕ ਤਾਂ ਕੋਲੋਂ ਨਹੀਂ ਹਿਲਦਾ ਹੋਣਾ। ਸਾਡੇ ਤੇਰੇ ਪੁੱਤ ਦੇ ਸੌਂ ਗਿਆ। ਇਹ ਸਾਡੇ ਜਗਰਾਉਂ ਵਾਲੇ ਨੇ ਬੁੜੇ ਉਹ ਸਾਰੇ ਹੀ ਸੌਂਦੇ ਬਹੁਤ ਆ। ਤੇ ਹੁਣ ਵੀ ਸੁੱਤਾ ਪਿਆ ਸੁੱਤੇ ਪੈ ਵੀ ਹੂੰ ਕਰੀ ਜਾਂਦੇ ਆ। ਬਾਬਾ ਕਹਿੰਦਾ ਸੌਂਦੇ ਬਹੁਤ ਆ, ਕੀ ਹੁਣ ਗੱਲ ਜਾ ਕੇ ਜਾਂਦਾ। ਠੀਕ ਆ।
ਪਤਾ ਨਹੀਂ ਉੱਥੇ ਜਾ ਕੇ ਰੋਟੀ ਨਹੀਂ ਖਾਧੀ ਅੱਛਾ। ਅੱਠੇ ਪੁੱਠੇ ਜਾਂਦੇ ਆ ਹਾਂ। ਉਹ ਤੋਂ ਪੱਖਾ ਲਾਇਆ ਸੌਂ ਸੌ ਤੇ ਗਿਆ। ਮੈਂ ਪਿੰਡ ਸਾਰੇ ਕਿਹੜਾ ਦੇਖਿਆ ਆ ਅੱਛਾ। ਢਾੜੀ 'ਚ ਵਗ ਗਿਆ ਹੂੰ। ਉਹਨਾਂ ਕੋਲੇ ਰਿਹਾ ਅੱਛਾ। ਸੋ ਉਹਨਾਂ ਨੇ ਗੋਡਾ ਦਿੱਤਾ ਮੈਨੂੰ ਅੱਛਾ। ਕਹਿੰਦੇ ਦੇਖ ਤਾਂ ਪਿੰਡ ਵਾਲੇ ਤਾਂ ਖੁਸ਼ ਹੋ ਮਿਲਦੇ ਹੋਣੇ ਆ ਨਾ। ਪੂਰੇ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਤੁਹਾਡਾ ਗੋਡ ਬਣ ਚੱਲਿਆ ਹਾਂ। ਲਾ ਲਓ ਆ ਚੌਕਾ ਬੰਦ ਕਰ ਦੇ ਹੂੰ। ਫਿਰ ਉਹਨਾਂ ਨੇ ਹੌਲੀ ਹੌਲੀ ਕਾਉਣਾ ਫੇਰ ਮੈਂ ਕਿਹਾ ਗੋਡ ਪਕਾਉਣਾ ਰਿਹਾ ਪੇਸੀਆਂ ਲਾਈਆਂ ਫਿਰ? ਹਾਂ ਪੇਸੀਆਂ ਲਾਈਆਂ ਮੈਂ ਮੈਂ? ਲਾ ਕੇ ਦੇਖਿਆ ਅੱਛਾ। ਤੇ ਚੰਗਿਆ ਉਹਨਾਂ ਨੇ ਹਾਂ, ਗਾਂਡੇ ਜਵਾ ਕੇ। ਹਾਂ। ਚਿੱਟਾ ਚਿੱਟਾ ਉੱਥੇ ਲਿਆ ਵਾ ਦੋ ਤਿੰਨ ਘੰਟੇ ਅੱਛਾ। ਤੇ ਪੱਛਣ ਨੂੰ ਆ ਗਿਆ ਹਾਂ। ਮੁੰਡਾ ਸੀਗਾ ਮੇਰੇ ਨਾਲ ਉਹ ਕਹਿੰਦਾ ਮੈਂ ਨਾ ਆਇਆ ਚਲੀਏ ਘਰ ਨੂੰ ਚੱਲ ਫਿਰ ਅਸੀਂ ਚਲੇ ਹੁਣ ਇੱਥੇ ਹੀ ਰਹਿਣਾ ਕਿ ਵਾਪਸ ਜਾਣਾ? ਹੁਣ ਤੇਰਾ ਦਾ ਵਾਪਸ ਜਾਊਂਗਾ ਇੱਕ ਵਾਰ ਜਾਵੇਂਗਾ ਹੈ ਇੱਕ ਵਾਰੀ ਜਾਊਂਗਾ ਜਦੋਂ ਹਾਂ ਜੇ ਭੱਜ ਚਾਹੋ ਨਹੀਂ ਜਾ। ਰੋਟੀ ਨਹੀਂ ਖਾਂਦੇ ਹਾਂ। ਹੌਲੀ ਹੌਲੀ ਬਣੂਗਾ। ਇਸਕਾ ਕੁੱਤਾ ਮੇਰਾ ਐਡਾ ਕੱਲ ਫੋਨ ਆਇਆ ਸੀ ਹੂੰ। ਉਹ ਕਹਿੰਦੇ ਤੇਰੇ ਕੁੱਤੇ ਨੇ ਨਾ ਕਿਸੇ ਨੂੰ ਭੌਂਕਿਆ ਤੇ ਨਾ ਰੋਟੀ ਖਾਧੀ ਆ ਤੇਰੇ ਮੰਜੇ ਉਧਰ ਗਿਆ। ਤੇਰੇ ਮੰਜੇ ਥੱਲੇ ਨਹੀਂ ਵਾਹ ਬਈ ਵਾਹ ਵਾਹ। ਬੱਚੇ ਬਹਿ ਗਏ ਨਾ ਆ ਕੇ ਇੱਥੇ ਦੀਆਂ ਬਹਿਣਾ ਗੱਲਾਂ। ਥੱਲੇ ਆ ਕੇ ਬਹਿਣਾ ਸਿਆਣੇ ਕਹਿੰਦੇ ਆ ਰੋਟੀ ਪਾਉਂਦੇ ਸੀ ਬੁੜੀਆਂ ਖਾਂਦਾ ਨਹੀਂ ਸੀ ਮੈਂ ਰੋਟੀ ਖਾਓ ਚੱਲ ਬਾਬੂ ਜੀ ਉਹਦੀ ਜਾ ਕੇ ਖਾਣ ਲੱਗ ਜਾਂਦਾ ਹੁਣ ਵੀਜ਼ਾ ਕਿੰਨੀ ਦੇਰ ਦਾ ਬਜ਼ੁਰਗੋ ਮਿਲਿਆ ਕਿੰਨੇ 2 ਮਹੀਨੇ ਦਾ। 2 ਮਹੀਨਿਆਂ ਦਾ ਦਿੱਤਾ ਜੀ ਹਾਂਜੀ ਇਹ ਵਧਾਉਂਦੇ ਰਹਾਂਗੇ ਆਪਾਂ ਕੋਈ ਮਸਲਾ ਨਹੀਂ ਆਪਾਂ ਤੁਹਾਡਾ ਮਲਟੀਪਲ ਵੀਜ਼ਾ ਕਰਾ ਲਾਂਗੇ ਠੀਕ ਹੈ। ਜਦੋਂ ਤੁਹਾਡਾ ਦਿਲ ਕਰੇ ਆ ਜਾਓ ਤੇ ਜਦੋਂ ਤੁਹਾਡਾ ਦਿਲ ਕਰੇ ਚਲੇ ਜਾਓ ਜ਼ਿਲ੍ਹਾ ਇਹ ਦੇਖਦਾ ਇਹ ਤਗੜਾ ਵਕੀਲ ਆ ਜੀ ਲਾਹੌਰ ਦਾ। ਉਹ ਆਪਾਂ ਸਰਕਾਰ ਨੂੰ ਕਵਾਂਗੇ ਅਦਾਲਤਾਂ ਦੇ ਵਿੱਚ ਲਾਹੌਰ ਹਾਈ ਕੋਰਟ ਇੱਕ ਕੇਸ ਕਰਾਂਗੇ ਵੀ ਸਾਡੇ ਹੁਣ ਬਾਬੇ ਦੀ ਉਮਰ 74 75 ਸਾਲ ਹੋ ਗਈ ਹੈ ਤੇ ਇੱਕ ਭਰਾ ਉਧਰ ਆ ਇੱਕ ਇਧਰ ਆ ਇਹਨੂੰ ਮਲਟੀਪਲ ਵੀਜ਼ਾ ਦੇ ਦਿਓ ਵੀ ਇਹ ਜਦੋਂ 5 ਸਾਲ ਦਾ ਹੁੰਦਾ 50 ਸਾਲ ਜਦੋਂ ਮਰਜ਼ੀ 5 ਸਾਲ ਜਦੋਂ ਮਰਜ਼ੀ ਆਵੇ ਜਦੋਂ ਮਰਜ਼ੀ ਜਾਵੇ 5 ਸਾਲਾਂ ਬਾਅਦ ਫੇਰ 5 ਸਾਲਾਂ ਦਾ ਹੋ ਉਹ ਜਾਂਦਾ ਇੰਨਾ ਚਿਰ ਕਿੱਥੇ ਰਹਿਣਾ ਅੱਲਾਹ ਕਰਕੇ 100 ਸਾਲ ਕਰੇ ਜੀ ਕਿਆ ਕਰਦਾ ਹਾਂਜੀ ਉੱਤਾ ਗਏ ਆ, ਬਸ ਥੋੜਾ ਚਿਰ ਹੀ ਆ ਨਹੀਂ ਕੋਈ ਨਹੀਂ ਚਲੋ ਉਹਨਾਂ ਦਿੱਤਾ ਫਿਰ ਮਿਲ ਜਾਏਗੀ ਜੇ ਹਾਂਜੀ ਉਹ ਫਿਰ ਵੀਜ਼ਾ ਮਲਟੀਪਲ ਦਾ ਇਹ ਫਾਇਦਾ ਵੀ ਜਦੋਂ ਮਰਜ਼ੀ ਆ ਜਾਓ ਭਾਵੇਂ ਅੱਜ ਆਓ ਸਵੇਰੇ ਚਲੇ ਹਾਂ, ਜਾਓ ਚੰਗੀ ਗੱਲ ਆ ਬਾਈ ਹਾਂਜੀ। ਬਾਬਾ ਫਿਰ ਜਿਹੜੇ ਇੱਥੇ ਤੁਸੀਂ ਆਏ ਆ ਬਾਬੇ ਦੇ ਭਤੀਜੇ ਬਾਬੇ ਦੇ ਪੋਤੇ ਦੋਤੇ ਬਹੁਤ ਜ਼ਿਆਦਾ ਉਹਨਾਂ ਨੇ ਕਿੱਦਾਂ ਤੁਹਾਨੂੰ ਵੈਲਕਮ ਕੀਤਾ? ਬਹੁਤ ਜ਼ਿਆਦਾ ਕਰਿਆ ਕਿੱਦਾਂ ਜੀ, ਮਿਲੇ? ਬਹੁਤ ਜ਼ਿਆਦਾ ਅੱਛਾ। ਜਿੰਨਾ ਵੀ ਗਏ ਜੀ ਹਾਂ ਹਾਂ। ਉਦਾਹਰੇ ਨਹੀਂ ਖੜਾ ਛੱਡਦੇ ਅੱਛਾ। ਕਹਿੰਦੇ ਜਾਣ ਨਹੀਂ ਦੇਣਾ ਹਾਂ ਉਹ ਇਹ ਅੱਡੋ ਅੱਡੀ ਆ ਕਮਰੇ ਇਹਨਾਂ ਦੇ ਹਾਂ ਅੱਡੋ ਅੱਡੀ ਵਿਆਹੇ ਵਿਆ ਮੁੰਡੇ ਹਾਂ। ਇਹਦੇ ਆਪਣੇ ਆਪਣੇ ਘਰੀ ਆ। ਉਹ ਹਾਂ ਉਹ ਜਵਾਕ ਆਖਣਗੇ ਹੂੰ। ਅੱਜ ਦਾ ਅਸੀਂ ਨਵੇਂ ਬਾਬੇ ਨੂੰ ਅਸੀਂ ਲੱਗੇ ਜਾਣਾ ਜਾ ਦੂਜਾ ਕਹਿੰਦਾ ਅਸੀਂ ਪੁਰਾਣੇ ਬਾਬੇ ਨੂੰ ਨਹੀਂ ਰੱਖਣਾ ਮੈਂ ਕਹਿੰਦਾ ਆਪਾਂ ਇੱਕ ਹੋਰ ਕੰਮ ਕਰੀਏ ਵੀ ਪੁਰਾਣਾ ਬਾਬਾ ਉਧਰ ਭੇਜ ਦਈਏ ਤੇ ਨਵਾਂ ਇੱਧਰ ਰੱਖ ਲਈਏ ਮੈਂ ਤਾਂ ਆਪ ਕੇ ਨਾ ਕਹਿੰਦੇ ਇਹਨੂੰ ਨਹੀਂ ਰੱਖਣਾ ਨਵੇਂ ਨੂੰ ਰੱਖ ਅੱਛਾ ਜੇ ਸ਼ਕਲਾਂ ਇੱਕ ਇੰਡੀਆ ਫੇਰ ਬਾਬਾ। ਫੇਰ ਬਮਾਇਦਾ ਹੋ ਜਾਂਦਾ। ਨਾਂ ਦਾ ਪਰਮਾਰ ਨਾਵਾਂ ਦਾ ਨਾਂ ਦਾ ਜਦੋਂ ਜਿਹੜਾ ਸਾਰੀਆਂ ਹੀ ਛੱਡ ਕੇ ਹੁਣ ਤੱਕ ਨਵਾਂ ਕੰਮ ਆ ਗਿਆ ਅੰਗੂਠੇ ਤੋਂ ਪੜਿਆ ਜਾਂਦਾ ਹੁਣ ਹੋ ਗਿਆ ਕੰਮ ਹੁਣ ਸ਼ਨਾਖਤਾਂ ਹੋ ਜਾਂਦੀਆਂ ਅੰਗੂਠੇ ਤੋਂ। ਸਾਡੇ ਤੇ ਲਾਗੇ 2 ਭਰਾ ਸੀ ਉਹ ਇੱਕੋ ਪਾਸਪੋਰਟ ਤੇ ਬਾਰੀ-ਬਾਰੀ ਬਾਹਰ ਚੱਲ ਜਾਂਦੇ ਸੀ ਸੋਚੀ। ਇਹ ਮੈਂ 2 ਬੰਦੇ ਹਲੇ ਮੌਜੂਦ ਆ ਵਜ਼ੀਰਾਬਾਦ ਮੇਰੇ ਜਾਣਨ ਵਾਲੇ ਆ ਹਾਂ। ਉਹ 2 ਭਰਾ ਸੀਗੇ ਇੱਕੋ ਹੀ ਪਾਸਪੋਰਟ ਦੀ ਜਦੋਂ ਮੈਨੂਅਲ ਕੰਮ ਹੁੰਦਾ ਸੀ ਉਹ ਜਾਪਾਨ ਇੱਕ ਪਾਸਪੋਰਟ ਇੱਕ ਨੇ ਆ ਜਾਣਾ ਦੂਜੇ ਨੇ ਚਲਾ ਜਾਣਾ ਪਾਸਪੋਰਟ ਇੱਕ ਦੀ ਸ਼ਕਲਾਂ ਬਿਲਕੁਲ ਮਿਲਦੀਆਂ ਮੇਰੇ ਕੋਲ ਹਾਲੇ ਤੱਕ ਨਹੀਂ ਪਛਾਣੇ ਜਾਂਦੇ ਬਾਬੇ ਫਕੀਰੀਏ ਦੀ ਤੁਸੀਂ ਮੇਰੇ ਖਿਆਲ ਕਦੇ ਵੀਡੀਓ ਦੇਖੀ ਨਹੀਂ ਹੋਣੀ ਬਹੁਤ ਮਸ਼ਹੂਰ ਹੈ ਇਹਦੀ ਵੀਡੀਓ ਹੁੰਦੀ ਬਾਬੇ ਦੀ। ਬਾਬਾ ਫਕੀਰੀਆ ਜਿਹੜੇ ਬੈਠੇ ਆ। ਠੀਕ ਹੈ ਜੇ ਚੱਲਦੀ ਸਾਰੇ ਅੱਛਾ ਇਹਨੂੰ ਕਿੰਨੇ ਦਿਖਾਈ ਹੋਣੀ ਹੈ ਕੋਈ ਮੁੰਡਾ ਫੰਡਾ ਦਿਖਾਲਦਾ ਆ ਮੁੰਡੇ ਹੁੰਦੇ ਦਿਖਾਉਂਦੇ ਤਾਂ ਹੈਗੇ ਆ ਜੀ ਹਾਂ। ਆਹ ਸਾਰੇ ਮੋਟਰੀਆਂ ਦਿਖਾਉਂਦੇ ਆ ਹਾਂ। ਪਰ ਉਹ ਜਾ ਜੂ ਨਹੀਂ ਉਹ ਰਹਿੰਦੇ ਬਾਬਾ ਦੇਖਿਆ ਨਹੀਂ ਨਾ ਵੀ ਬਾਬਾ ਕੋਈ ਮੰਗਦਾ ਹੁਣ ਤੈਨੂੰ ਮੈਂ ਵੇਖ ਲਿਆ ਠੀਕ ਆ ਤੇ ਹੁਣ ਮੈਂ ਸਿਆਣ ਲਿਆ ਕਰੂੰਗਾ ਇਹਨਾਂ ਨੂੰ ਸਿਆਣ ਲਿਆ ਕਰੂੰ ਆਉਂਦੀਆਂ ਤਾਂ ਹੈਗੀਆਂ ਯਾਰ ਆਪਣੇ ਨਵਾਬ ਆ ਬਹਾਵਲਪੁਰ ਬੈਠੇ ਇਹਨਾਂ ਨਾਲ ਵੀ ਕੋਈ ਗੱਲਬਾਤ ਕਰ ਲਓ। ਉਹਨਾਂ ਦਾ ਵੀ ਕਰਦੇ ਆ ਬਾਬਾ ਕਿੰਨੀ ਉਮਰ ਸੀ ਤੁਹਾਡੀ ਜਦੋਂ ਅਜਾੜੇ ਪਏ ਆ? ਮੈਨੂੰ ਵਾਵਾ ਕੋ ਮਾਰੀ ਮੋਟੀ ਸੌਤ ਹੈ ਬਾਬੇ ਨੂੰ ਰੋਟੀ ਨਹੀਂ ਖਵਾਈ ਲੱਗਦਾ ਉਹਨਾਂ ਦੀ ਆਵਾਜ਼ ਹੀ ਨਹੀਂ ਨਿਕਲਦੀ ਵਾਵਾ ਸੀ ਤੇ ਆਵਾਜ਼ ਕਿਉਂ ਨਹੀਂ ਨਿਕਲਦੀ ਕੀ ਬੋਲ ਭੱਜਿਆ ਫਿਰਦਾ ਅੱਛਾ। ਖੜਕ ਕੇ ਬੋਲ ਹਾਲ ਚਲਾ ਪਿਆ ਨਾ ਹਾਂ ਹਾਂ। ਹਾਲ ਚਲਾ ਜਦੋਂ ਪਿਆ ਨਾ ਤੇ ਸਾਡੇ ਵਡੇਰੇ ਆਖਣ ਲੱਗੇ ਵੀ ਇਹ ਤਾਂ ਆਪਾਂ ਨੂੰ ਸਿੱਖ ਮਾਰ ਦੇਣਗੇ ਹੂੰ। ਤੇ ਆਪਾਂ ਬੱਚਿਆਂ ਨੂੰ ਲੈ ਕੇ ਨਿਕਲ ਜਾਂਦੇ ਨਿਕਲ ਚਲੀਏ। ਉਹ ਵਡੇਰੇ ਜਿਹੜੇ ਸੀ ਨਾ ਛੋਟਿਆਂ ਜਵਾਕਾਂ ਨੂੰ ਲੈ ਕੇ ਬਾਹਰ ਨਿਕਲੇ ਕੋਈ 2-4 ਕਿਲੇ ਨਿਕਲ ਕੇ ਪਿੰਡੋਂ ਬਾਹਰ ਪਿੰਡ ਕਿਹੜਾ ਸੀ ਆਪਣਾ? ਬਗਰਾੜੀ ਕਿਹੜੇ ਜ਼ਿਲ੍ਹੇ ਸੀ? ਜ਼ਿਲ੍ਹਾ ਫਿਰੋਜ਼ਪੁਰ ਅੱਛਾ। ਰਿਆਸਤ ਫਰੀਦਕੋਟ ਹਾਂ 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 ਹਾਂ। ਤੇ ਫਿਰ ਇਹਨਾਂ ਨੂੰ ਜਵਾਕਾਂ ਨੂੰ ਲੈ ਕੇ ਨਿਕਲ ਚਲੀਏ ਭੱਜ ਚਲੀਏ ਹੂੰ। ਉਹ ਬਾਹਰ ਹੀ ਮਾਰ ਦਿੱਤਾ ਤੇ ਚਲੋ ਘਰੇ ਤਾਂ ਮਰਾਂਗੇ ਹੂੰ। ਫਿਰ ਪਿਛਾ ਵਾਸ ਮੋੜ ਕੇ ਲਿਆ ਕੇ ਕੋਠਿਆਂ ਤੇ ਪੈ ਗਿਆ ਅੱਛਾ।
ਸਵੇਰ ਨੂੰ ਉੱਠੇ ਤਾਂ ਵੀ ਚਲੋ ਵੀ ਅੱਗੇ ਲੱਗੋ ਤੁਰ ਪਏ ਪਹਿਲੇ ਗਏ ਫਰੀਦਕੋਟ ਲੰਘ ਕੇ ਨਾ ਅੱਗੋਂ ਆ ਗਿਆ ਜ਼ਿਲ੍ਹਾ ਫਿਰੋਜ਼ਪੁਰ ਸੀ ਤੇ ਕੀ ਉਹਦਾ ਨਾਮ ਪਿੰਡ ਦਾ ਜਿੱਥੇ ਜਾ ਕੇ 5 ਰਾਤਾਂ ਸੀ ਬੈਠੇ ਫਰੀਦਕੋਟ ਤੋਂ ਅੱਗੇ ਜਾ ਕੇ ਨਾ ਕਾਫਲਾ ਅੱਧਾ ਵੱਢ ਲਿਆ ਓਏ ਹੋਏ ਮੱਕੂ ਅੱਧਾ ਤੋੜ ਕੇ ਨਾ ਤੇ ਉਹ ਸਾਰਾ ਹੀ ਮਰ ਗਿਆ ਜਿਹੜੇ ਮਾਰ ਅੱਗੇ ਜਾਂਦੇ। ਸੀ ਅੱਗੇ ਸੀ ਜਿਹੜੇ ਉਹ ਬਚ ਗਏ ਅਸੀਂ ਅੱਗੇ ਸੀ ਬਚ ਗਏ ਤੇ ਪਿੱਛੇ ਜਿਹੜਾ ਕਾਫਲਾ ਤੋੜ ਲਿਆ ਸੀ ਸਾਰਾ ਰਗੜਤਾ ਮੁਕਤਸਰ ਮੁਕਤਸਰ 5 ਸ੍ਰੀ ਮੁਕਤਸਰ ਸਾਹਿਬ 5 ਦਿਨ ਉੱਥੇ ਬੈਠੇ ਰਹੇ ਫਿਰ ਇੱਧਰੋਂ ਆਪਣੇ ਬੰਦੇ ਮਿਲਟਰੀ ਗਈ ਉਹਨਾਂ ਨੇ ਆਖਿਆ ਵੀ ਅਸੀਂ ਨਾ ਇੱਕ ਚੀਜ਼ ਸਿੱਟਾਂਗੇ ਤੇ ਡਰ ਕੇ ਭੱਜ ਨਾ ਜਾਇਆ ਜੇ ਵੀ ਅਸੀਂ ਦੁਸ਼ਮਣ ਨੂੰ ਵੇਖਾਂਗੇ ਕੋਈ ਵਾਰ ਨਾ ਕਰ ਜਾਵੇ ਮੁਕਤਸਰ ਦੇ ਵਿੱਚ ਅੱਛਾ ਤੇ ਉਹਨਾਂ ਨੇ ਉਦਾਂ ਕੋਈ ਸ਼ੈ ਸਿੱਟੀ ਜਾਂ ਕੀੜੀ ਤੁਰੀ ਜਾਂਦੀ ਦਿਖਦੀ ਸੀ ਇੰਨੀ ਲੈਟ ਹੋ ਜਾਂਦੀ ਸੀ ਇੰਨੀ ਲੈਟ ਹੋਈ 5-10 ਮਿੰਟ ਅੱਛਾ ਬੈਠੇ ਰਹੇ ਪੰਜਵੇਂ ਦਿਨਾਂ ਦੇ ਲੈ ਵੀ ਅਸੀਂ ਚਲੋ ਵਾਪਸ ਇਹ ਕਿਹੜੀ ਟੈਕਨੀਕ ਸੀ ਉਹ ਅੱਜ ਵੀ ਹੈਗੀ ਅੱਛਾ। ਹਾਂਜੀ ਬਾਰਡਰ ਪਿੱਛੇ ਚਲੋ ਵੀ ਪਿੱਛੇ ਮੁੜੋ ਹੁਣ ਉਹ ਸਾਰਿਆਂ ਦੇ ਦਿਲ 'ਚ ਗਈ ਵੀ ਜੇ ਹੁਣ ਪਿੱਛੇ ਜੇ ਮੋੜਿਆ ਨਾ ਅੱਧੇ ਅੱਗੇ ਮਾਰਦੇ ਅੱਧੇ ਹੁਣ ਮਾਰਦੇ ਉਹ ਫਿਰ ਦੇਖਿਆ ਤਾਂ ਉਹ ਕਰਫਿਊ ਆਰਡਰ ਲੱਗ ਗਿਆ ਫਿਰ ਵਾਪਸ ਗਏ ਫਰੀਦਕੋਟ ਨੂੰ ਫਰੀਦਕੋਟੋਂ ਫਿਰ ਫਿਰੋਜ਼ਪੁਰ ਤੇ ਵਾਘਾ ਬਾਰਡਰ ਪਾਇਆ ਕਸੂਰ ਤੋਂ ਆ ਗਏ ਜੀ। ਤੇ ਮੁੜ ਕੇ ਕੋਈ ਸਿੱਖ ਦਾ ਬੱਚਾ ਨਹੀਂ ਵੇਖਿਆ ਸੀ ਜਦੋਂ ਵਾਪਸ ਮੁੜਿਆ ਠੀਕ ਹੋ ਫਿਰ ਮਿਲਟਰੀ ਆ ਗਈ ਸੀ ਹਾਂ ਮਿਲਟਰੀ ਆ ਗਈ ਅਸੀਂ ਵੀ ਲਾਸ਼ਾਂ ਦੇ ਉੱਤੇ ਦੀ ਲੰਘ ਕੇ ਆਏ ਆ ਆਪਣਾ ਕੈਂਪ ਤਾਂ ਬੁੜੇ ਕਹਿੰਦੇ ਸਲੀਮਪੁਰੇ ਸਦੂਆ ਲੱਗਿਆ ਸੀ ਹਾਂਜੀ ਉੱਥੇ ਬਹੁਤ ਤੰਗ ਕਰਦੇ ਹਾਂਜੀ ਬੰਦਿਆਂ ਨੂੰ ਰਾਲ ਕੇ ਨਾ ਤੇ ਜਿੱਥੋਂ ਤੇ ਮੇਰੀ ਨਿਗਾਹ ਜਾਂਦੀ ਸੀ ਨਾ ਸਾਡੇ ਪਿੰਡ ਖਾਲ ਸੀ ਹਾਂਜੀ ਤੋੜ ਤੇ ਲਾਸ਼ਾਂ ਪਈਆਂ ਵੇਖੀਆਂ ਮੈਂ ਕਿਹਾ ਖਾਲੇ ਭਰੇ ਪਏ ਲਾਸ਼ਾਂ ਏਦਾਂ ਹੀ ਲਾਸ਼ਾਂ ਦੇ ਉੱਤੇ ਲੰਘ ਕੇ ਆਏ ਏਦਾਂ ਹੀ ਆ। ਬਸ ਜੀ ਉਹ ਟਾਈਮ ਹੀ ਬਹੁਤ ਨਹਿਰਾਂ ਭਰ ਗਏ ਸੀ, ਨਹਿਰਾਂ। ਟਾਈਮ ਸੀ ਬੰਦੇ ਖੂਹ ਭਰ ਗਏ ਜਿਹੜੇ ਜੀ, ਸਾਨੂੰ ਖੂਹ। ਹਵਾਨ ਬਣ ਗਏ ਸੀਗੇ ਅੱਛਾ ਬਾਬਾ ਜਿਹਨਾਂ ਪਿੰਡਾਂ ਦੇ ਵਿੱਚ ਤੁਹਾਡੇ ਜਿਹੜੇ ਪਿੰਡੇ ਤੁਹਾਡੇ ਨਾਨਕੇ ਸੀ ਜਿੱਥੇ ਤੁਸੀਂ ਗਏ ਹੋਏ ਸੀ ਆਪਣੀ ਅੰਮੀ ਦੇ ਨਾਲ ਮਿਲਣ ਵਾਸਤੇ ਹਾਂਜੀ। ਉਹ ਜਦੋਂ ਉਦੋਂ ਵੱਢ ਵੜਾਇਆ ਤਾਂ ਉਹਨਾਂ ਲੋਕਾਂ ਨੇ ਤਾਂ ਨਹੀਂ ਤੁਹਾਨੂੰ ਕੁਝ ਕਿਹਾ ਜਿਵੇਂ ਉਹਨਾਂ ਨੇ ਜਾਣਾ ਇੱਕ ਬੰਦਾ ਸੀਗਾ ਹਾਂਜੀ ਤੇ ਨਹਿਰ ਹੈਗੀ ਸਾਤੋਂ 10-20 ਕਿੱਲੇ ਹਾਂਜੀ। ਉਹ ਬੰਦੇ ਨੂੰ ਫੜ ਕੇ ਲੈ ਗਏ 2 ਜਣੇ ਹਾਂਜੀ ਉਹ ਜਵਾਕਾਂ ਨੇ ਦੱਸਤਾ ਹਾਂ। ਕਹਿੰਦੇ ਕਿਆ ਬੁੜੇ ਨੂੰ ਫੜ ਕੇ ਲੈ ਗਏ ਉਹ ਲੈ ਕੇ ਗੰਡਾਸੇ ਮਗਰ ਭੱਜ ਲਏ ਤੇ ਉਹ ਜਾ ਕੇ ਖੜੇ ਸੀ ਕਹਿੰਦਾ ਇਹ ਫੜਿਆ ਬਈ ਫੜਿਆ ਕਹਿੰਦਾ ਮਾਰਾਂਗੇ ਉਹ ਕਹਿੰਦੇ ਲਾਵਾ ਥਾ ਖੜਾ ਜਾਣੇ ਮੋੜ ਤੁਹਾਨੂੰ ਮਾਰ ਕੇ ਨਾ ਸਿੱਟਾਂਗੇ ਹਾਂ। ਤੁਸੀਂ ਇਹਨੂੰ ਮਾਰੋਗੇ ਬਹੁਤ ਚੰਗੇ ਬੰਦੇ ਸੀ ਜੀ ਉਹ ਤਾਂ ਕੋਈ ਸਾਰਾ ਪਿੰਡ ਇੰਨਾ ਚੰਗਾ ਉਹ ਵਾਕਈ ਪਿੰਡ ਬਹੁਤ ਚੰਗਾ ਵੀ ਦੇਖੋ ਜਿਨ੍ਹਾਂ ਨੇ ਸੰਭਾਲਿਆ ਲੇਕਿਨ ਨਹੀਂ ਤਾਂ ਕੁੜੀਆਂ ਸੀ ਮੈਂ ਤਾਂ ਜਾਣਦਾ ਨਹੀਂ ਸੀ ਨਿੱਕਾ ਸੀ ਕੁੜੀਆਂ ਜ਼ਿਮੀਂਦਾਰਾਂ ਦੇ ਘਰੇ ਲੋਕੜੀਆਂ ਉਹ ਕੌਣ ਸੀ ਕੁੜੀਆਂ ਦੀ ਉਹ ਕੁੜੀਆਂ ਸੀ ਸਾਡੇ ਮੁਸਲਮਾਨਾਂ ਦੀਆਂ ਸੀ ਅੱਛਾ ਜੀ ਉਹਨਾਂ ਬੁੜੀਆਂ ਨੇ ਕੀ ਕਰਿਆ ਹਾਂਜੀ ਕਹਾਰਾ ਲੱਗਿਆ ਵਾ ਸੀ ਵਿਹੜੇ 'ਚ ਹਾਂਜੀ ਜਾਬਾਦਾਰ ਪਾਥੀਆਂ ਕੱਢ ਕੇ ਵਿੱਚੋਂ ਹਾਂਜੀ ਮੈਂ ਸਮਝ ਗਿਆ ਜੀ ਜੋ ਪਾਦੀਆਂ ਦੇ ਖਾਲੀ ਕਰਕੇ ਪਾਥੀਆਂ ਦਾ ਘੂੜੀ ਕਹਿ ਲੈਂਦੇ ਉਹਨਾਂ ਆ। ਵਿੱਚ ਵਾਰਤੀਆਂ ਹਾਂਜੀ ਪਾਣੀ ਪੂਣੀ ਪਿਆ ਕੇ ਜਿਹੜੀਆਂ ਪਾਥੀਆਂ ਕੱਢੀਆਂ ਸੀ ਉਹਨਾਂ ਬਾਹਰ ਬੰਦ ਕਰਕੇ ਮਾੜਾ ਮਾੜਾ ਉਹ ਗੋਹਾ ਹਾਲਾਤਾਂ ਉੱਪਰ ਉਹ ਆਦੇ ਇਹ ਛੋਟੇ ਘਰੇ ਬੁੜੀਆਂ ਆਈਆਂ ਮੁਸਲਮਾਨਾਂ ਦੀਆਂ ਉਹ ਕਹਿੰਦੇ ਜੀ ਦੇਖ ਲਓ ਜਿੱਥੇ ਹੈਗੀਆਂ ਕੱਢ ਲਓ ਹਾਂ ਗੇੜਾ ਲੈ ਕੇ ਮੁੜ ਗਏ ਅੱਲਾ ਨੇ ਬਚਾਇਆ ਨਾ ਅੱਲਾ ਨੇ ਬਚਾਇਆ ਆਇਆ ਕਿ ਸੀਗਾ ਸਾਡੇ ਲੋਕਾਂ ਨੇ ਉਹ ਜਿਹੜੇ ਨੇ ਮਦਦ ਕੀਤੀ ਉਹਨੇ ਮਦਦ ਵੀ ਦੇਖੋ ਪੂਰੀ ਜੀ ਕੀਤੀ 2 ਤਰ੍ਹਾਂ ਦੇ ਬੰਦੇ ਆਏ ਸਾਹਮਣੇ ਇੱਕ ਤਾਂ ਉਹ ਬੰਦੇ ਆਏ ਜਿਨ੍ਹਾਂ ਜਿਹੜੇ ਮੌਕੇ ਦੀ ਤਾਕ ਚ ਰਹਿੰਦੇ ਵੀ ਜਦੋਂ ਕੋਈ ਇਦਾਂ ਦਾ ਰੌਲਾ ਬਣੇ ਤਾਂ ਅਸੀਂ ਆਪਣੇ ਫਾਇਦੇ ਚੁੱਕੀਏ ਹਾਂ ਗੱਲ ਜ਼ਿਕਰ ਉਹਨਾਂ ਦਾ ਵੀ ਹੁੰਦਾ ਲੇਕਿਨ ਉਹਨਾਂ ਦਾ ਜ਼ਿਕਰ ਇੱਕ ਹੋਰ ਰੰਗ 'ਚ ਹੁੰਦਾ ਜਿਹੜੇ ਚੰਗੇ ਬੰਦੇ ਸੀ ਜਿਨ੍ਹਾਂ ਨੇ ਆਪਣੇ ਨੁਕਸਾਨ ਕਰਕੇ ਤੁਹਾਨੂੰ ਬਚਾਇਆ ਇੱਧਰ ਵਾਲੇ ਵੀ ਹੈਗੇ ਮੁਸਲਮਾਨਾਂ 'ਚ ਵੀ ਸੀ ਸਿੱਖਾਂ 'ਚ ਵੀ ਸੀ ਹਿੰਦੂਆਂ 'ਚ ਵੀ ਸੀਗੇ ਲਾਜਪਾਲ ਬੰਦਿਆਂ ਨੇ ਤੁਹਾਡੀ ਮਦਦ ਕੀਤੀ ਆ ਠੀਕ ਹੈ ਨਾ ਜੀ ਔਰ ਉਹਨਾਂ ਦਾ ਜ਼ਿਕਰ ਵੀ ਅੱਛੇ ਲਫ਼ਜ਼ਾਂ 'ਚ ਹੁੰਦਾ ਆ ਉਹ ਮੈਂ ਆਪਣੀ ਬੀਤੀ ਸੁਣਾਵਾ ਥੋੜੀ ਜਿਹੀ ਸੁਣਾ ਦਿਓ। ਜਦੋਂ ਸਾਨੂੰ ਪੈਣਾ ਜਾ ਰਹੇ ਗੱਲ ਸੁਣ ਹੋਣਾ ਮੈਂ ਹੁਣ ਤੱਕ ਕਹਿੰਦੇ ਆ ਜ਼ਿਮੀਦਾਰੋ ਜੇ ਤੱਕ ਕਹਿੰਦੇ ਜੇ ਤੇਰੀ ਮਾਂ ਦੇ ਨਾਲ ਸਾਰੇ ਇੱਥੇ ਆ ਜਾਂਦੇ ਹਾਂ ਅਸੀਂ ਇਹਨੂੰ ਤੱਤੀ ਹਵਾ ਨਹੀਂ ਸੀ ਲੱਗਣ ਦਿੰਦੇ ਨਹੀਂ ਲੱਗਣ ਉਦੋਂ ਕੀ ਪਤਾ ਸੀ ਕੀ ਪਤਾ ਨਾਲੇ ਤੁਹਾਨੂੰ ਕਿਹੜਾ ਪਤਾ ਸੀ ਨਾਲੇ ਜੋ ਜੋ ਦਵਾਈ ਪੈ ਦਾਇਆਂ ਅੰਦਰ ਜਾਂਦੇ ਵਿੱਚ ਲਿਖੀਆਂ ਸੀ ਉਹ ਹੋਣੀਆਂ ਹੀ ਸੀਗੀਆਂ ਬਾਬੇ ਨੂੰ ਮਿਲਣ ਲਾਏ ਜੀ ਪਿੰਡ ਵਾਲੇ ਸਾਰੇ ਟੁੱਡੀ ਵਾਲੇ ਦੇ ਕੋਲੋਂ ਅੱਛਾ ਡੋਗਰ ਤਾਂ ਨਹੀਂ ਕਿਤੇ ਮੈਂ ਅੱਛਾ ਚਾਰ ਚੱਕਾ ਡੋਗਰਾਂ ਵਾਲਾ 8 ਚੱਕ ਡੋਗਰਾਂ ਵਾਲਾ
भाई इधर भी माड़ा फोटो ला अपने मेहमान आए कैमरा घुमा दियो कैमरा घुमा साथ चढ़ गया फैसलाबाद ਤੋਂ ਬਾਬਾ ਜੀ ठीक है जी ਕੁਰਸੀ ये बुजुर्गों ਨੂੰ ਮਿਲਣ ਆਏ ਨੇ ਹੈ ਲੈਲਪੁਰੋਂ ਆਏ ਆ ਲੈਲਪੁਰ ਤੋਂ ਆਏ ਆ ਜੀ ਇਹ ਸਾਡੇ ਸੱਜਣ ਬੰਦੇ ਆ ਮੁੱਕਾ ਨਹੀਂ ਦਿੰਦਾ ਓਹੋ इधर रखो यार बंदा ਬਾਬਾ ਬਾਬਾ ਜਿਹੜਾ ਬੰਦਾ ਹੀ ਚਲਿਆ ਗਿਆ अच्छा ਤੁਸੀਂ ਤਾਂ ਨਹੀਂ ਹੁੱਕਾ ਪੀਂਦੇ ਹੋ ਨਾ ਜੀ ਮੈਂ ਨਹੀਂ। ਉੱਥੇ ਤਾਂ ਹੁਣੇ ਨਹੀਂ ਹੁਕੇ ਗਏ ਵੀ ਹੈ ਜੀ ਠੀਕ ਹੈ ਜੀ ਸਾਡੇ ਉਰਾਂ ਕੋਲੇ ਸਰਦਾਰ ਨਹੀਂ ਤਮਾਕੂ ਨੂੰ ਪਸੰਦ ਕਰਦੇ ਹਨ ਖਤਮ ਹੋ ਗਏ ਉਹ ਸਰਦਾਰ ਤਾਂ ਤਮਾਕੂ ਵਾਲੇ ਖੇਤ 'ਚ ਉਹਨਾਂ ਨੂੰ ਬਣਾ ਮਾਰ ਕੇ ਤਮਾਕੂ ਵਾਲੇ ਖੇਤ 'ਚ ਬਾਹਰ ਨੂੰ ਖੇਤ 'ਚ ਨਹੀਂ ਮਰਦੇ ਬਾਹਰ ਕੱਢਦੇ ਉੱਥੇ ਦੇ ਬੋਤਲ ਪੀ ਲੈਂਦੇ ਉਹ ਤਾਂ ਉਹਨਾਂ ਦੀ ਚੀਜ਼ ਆ ਨਾ ਉਹਦੇ ਦਾ ਸੀਗੇ ਕਿੰਜੇ ਅੱਛਾ ਮਾਤਾ ਤੁਰ ਕੇ ਦੇ ਦਿੰਦਾ ਸੀ ਹਾਂਜੀ ਜਦੋਂ ਮਰ ਕੇ ਫਿਰ ਇਹ ਵੀ ਚਲੇ ਗਏ ਅੱਛਾ ਅਸੀਂ ਸਾਂਭੇ ਨਾ ਸਾਡੇ ਦੇ ਪੀਣਾ ਹੈ ਨਹੀਂ ਜੀ ਉਹ ਜੇ ਜੀਵੀਦਾਰ ਬੀਜ ਸੀ ਤਮਾਕੂ ਆਹੋ ਇਧਰ ਵੀ ਬੀਜਦੇ ਵੱਢ ਕੇ ਤੇ ਵੇਚਦੇ ਆ ਮਤਲਬ ਸਾਡੇ ਬੁੜੀ ਲੈ ਲੈਂਦੇ ਸੀ ਉਹਨਾਂ ਤੋਂ ਇਧਰ ਆਪਣੇ ਗੰਗਾਪੁਰ ਬਹੁਤ ਮਸ਼ਹੂਰ ਆ ਨਾ ਤਮਾਕੂ ਦੇ ਆਹੋ ਗੰਗਾਪੁਰ ਗੰਗਾਪੁਰ ਦਾ ਤਮਾਕੂ ਮਸ਼ਹੂਰ ਉਹ ਸਾਡੇ ਬੁੜੇ ਜਦੋਂ ਹੈ ਨਹੀਂ ਸੀ ਕਢਾਈ ਜੀਆਂ ਉਹਦੇ ਹੁੰਦੇ ਉੱਥੇ ਮਸ਼ਹੂਰ ਸੀ ਕਹਿੰਦੇ ਸਾਡੇ ਦੇ ਕੰਮ ਬੜਾਵਾ ਕੰਗ ਬਟਾਲਾ ਉੱਥੇ ਦਾ ਵੀ ਮਸ਼ਹੂਰ ਆ ਕਢਾਈ ਜੀ ਆਪਣੇ ਕੋਲ ਜਿੱਥੇ ਆਪਣਾ ਪਿਛਲਾ ਪਿੰਡ ਆ ਇੰਡੀਆ ਦੇ ਵਿੱਚ ਉੱਥੋਂ ਮਲੇਰਕੋਟਲਾ ਕਿੰਨਾ ਗਾ ਉੱਥੇ ਜੀ ਖਾਸੀ ਦੂਰ ਹੈ ਗਏ ਕਦੇ ਹਾਂ ਗਏ ਆ ਅੱਛਾ ਦੋ ਤਿੰਨ ਵਾਰੀ ਗਏ ਆ ਉਹ ਅੰਕਲ ਹੋਣੀ ਕੋ ਗੱਲ ਕਰ 4 ਘੰਟਿਆਂ ਦੀ ਬਾਤ ਹੈ ਮੈਂ ਨਾ ਬੋਲਦੀ ਆ ਗੰਗਾਪੁਰ ਤੇ ਇੱਥੇ ਦੀ ਨੰਗੁੰਡਾ ਤੇ ਤਮਾਕੂ ਬੀਜਦੀ ਆ ਹਾਂਜੀ ਹਾਂਜੀ ਤਮਾਕੂ ਆ ਇੱਕ ਤਮਾਕੂ ਵੇ ਵੱਢ ਕੇ ਨਾ ਦਬਣਾ ਪੈਂਦਾ ਨਾ ਹਾਂ। ਬੀਜ ਕਾਫੀ ਟਾਈਮ ਦਾ ਦਬਿਆ ਉਹ ਹੋਇਆ ਬੜਾ ਕੁਝ ਕਰਨਾ ਪੈਂਦਾ ਇਹਦੇ ਬੜੇ ਸੱਤ ਅੱਠ ਦਿਨ ਲੱਗਣਾ ਪੈਂਦਾ ਹਾਂਜੀ 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 ਫਿਰ ਇਹ ਕੱਚੀ ਪਾਉਂਦੇ ਇਹਦੀ ਫਿਰ ਰਸਤੇ ਵਿੱਚ ਉਹ ਕੱਚੀ ਤਾਂ ਪਹਿਲਾਂ ਭੰਨ ਦੇਈਦੀ ਆ ਉਹ ਬਹੁਤ ਪਹਿਲਾਂ ਕੰਮ ਹੈ ਉਹ ਪਹਿਲੇ ਪਾਉਂਦੇ ਆ ਉਹ ਭੰਨ ਹਰ ਕੇ ਪੱਤੇ ਨਾਲੇ ਦੂਏ ਤੀਏ ਦਿਨ ਤੋੜਨੇ ਹਰ ਪੱਤੇ ਹਾਂ ਕਰਦੇ ਰਹੇ ਅੱਗੇ ਫਿਰ ਵੱਟਦੇ ਆ ਰਸਤੇ ਓਏ ਆ ਹੁੱਕੇ 'ਚ ਪਾਇਆ ਵੀ ਚੰਗਾ ਲੱਗਦਾ ਮਿਹਨਤ ਬੜੀ ਆ ਕੁੜੀਆਂ ਇਹ ਵੇਈਆਂ ਪਹਿਲਵਾਨਾਂ ਦੇ ਬਾਰੇ ਪਤਾ ਲੱਗਾ ਜੀ ਇਹ ਬੋਲਦਾਂ ਦੇ ਬੜੇ ਮਤਲਬ ਇਹ ਕੋਈ ਇਹਨਾਂ ਦਾ ਨਾਮੀ ਗ੍ਰਾਮੀ ਬੋਲ ਕੀ ਦੱਸਿਓ ਜ਼ਰਾ ਜੀ ਬੋਲ ਦੇ ਬਾਰੇ ਆਪਣੇ ਕਿਹੜਾ ਹੀਰਾ ਬੋਲਦਾ ਆਪਣਾ ਹਾਂ ਬੋਲ ਕੇ ਦੱਸੋ ਜਰਾ ਸ਼ਰਮ ਨੇ ਯਾਰ ਹੀਰਾ ਬੋਲਦੇ ਜੀ ਰਾਣਾ ਪੁੱਟੋ ਰਾਣਾ ਭੁੱਟੋ ਆ ਜੀ ਬੜਾ ਇੱਕ ਨਾਂ ਆ ਪੰਜਾਬ ਦੇ ਵਿੱਚ ਇਹਨਾਂ ਦਾ ਬੋਲ ਜਿਹੜਾ ਬੜਾ ਨਾਮੀ ਗ੍ਰਾਮੀ ਬੋਲ ਦਾ ਹੀਰਾ ਜਿਹੜੇ ਬੋਲਦਾਂ ਦਾ ਸ਼ੌਕ ਰੱਖਦੇ ਉਹਨਾਂ ਨੂੰ ਪਤਾ ਹੋਣਾ ਲਿਖਿਆ ਹੁੰਦਾ ਉੱਪਰ ਉਹਦੇ ਬੋਲ ਦੇ ਇੱਕ ਜੱਗੂ ਵਾਲੀ 50 ਦਾ ਬੋਲ ਦਾ ਉਹਦੇ ਬਾਰੇ ਪਤਾ ਹੋਣਾ ਪਰਿੰਦਾ ਇੱਕ ਹੁਣ ਇੱਥੇ ਬਲਾਲ ਗੁੱਜਰ ਉਹਨਾਂ ਕੋ ਆਇਆ ਗੋਜਰੇ ਗੰਡਾ ਸਿੰਘ ਦੇ ਨਾਲ ਉੱਥੋਂ ਲੈ ਕੇ ਆਇਆ ਮੇਰੇ ਖਿਆਲ ਚੀਚਾ ਵਦਨੀ ਤੋਂ ਪਰਿਓਂ ਕਿਤੋਂ ਫੋਟਾ ਬਾਸੋਂ ਲੈ ਕੇ ਆਏ ਹਾਂ ਇੱਕ ਚੀਚਾ ਵਦਨੀ ਵੀ ਲੈਣ ਗਏ ਸੀ ਫੋਟਾ ਬਾਸੋਂ ਵੀ ਲੈ ਕੇ ਆਇਆ ਉਹਦਾ ਵੀ ਕਾਫੀ ਕਹਿੰਦੇ ਨਾਂ ਹੈ ਬੋਲ ਦਾ ਲਿਆ ਪਾਣੀ ਦਾ ਲਿਆ ਫਗਰੇ ਟੋਬਾ ਇੱਕ ਫਖਰੇ ਟੋਬਾ ਹਾਂ ਉਹ ਸਾਡੇ ਇਥੋਂ ਆਪਣਾ ਸਰਗੋਦੇ ਰੋਡ ਤੋਂ ਰਾਡਾ ਟਾਲੀ ਉੱਥੋਂ ਵੇਚ ਕੇ ਗਿਆ 10 ਲੱਖ ਅੱਛਾ ਦਾ ਅੱਛਾ 10 ਲੱਖ ਦਾ ਬੋਲਦਾਂ ਨੂੰ ਭਾਗ ਲੱਗੇ ਆ ਜੀ ਰਾਣਾ ਸਾਹਿਬ 30 ਲੱਖ ਦਾ ਬੋਲਦਾ ਜਜ਼ਬਾਤੀ ਜਜ਼ਬਾਤੀ ਦਾ ਅੱਛਾ 30 ਲੱਖ ਲਾਤਾ ਉਹਦਾ ਨਹੀਂ ਪੀਓ ਪੀਓ ਤੁਸੀਂ ਦੋਲਾ ਬਾਬਾ ਜੀ ਇੱਧਰ ਤੇ ਆਏ ਕਿੱਥੇ ਕਿੱਥੇ ਗਏ ਫਿਰ ਕਿਤੇ ਵੀ ਨਹੀਂ ਹੈ ਹਲੇ ਕਿਸੇ ਨਹੀਂ ਗਏ ਅਜੇ ਪਾਬੰਦੀ ਵੀ ਸੋਦੇ ਮਾਰਿਆ ਜਿਵੇਂ ਗਿਆ ਇੱਥੇ ਅੱਛਾ ਜੀ ਆਉਂਦੇ ਬਹੁਤ ਹੈਗੇ ਅੱਛਾ। ਕੱਲ ਬਹੁਤ ਵਾਲੇ ਆਏ ਸੀ ਅੱਛਾ ਅੱਛਾ ਦੋਟੀਆਂ ਭਾਣਜੀਆਂ ਅੱਛਾ ਜੀ। ਬਹੁਤ ਆਈਆਂ ਸੀ ਤੇ ਹੁਣ ਕਿੱਥੇ ਕਿੱਥੇ ਜਾਣਾ ਹੁਣ ਜੀ ਇਹ ਜਿਹੜੇ ਸਕੀਰੀਆਂ ਇਹਨਾਂ ਦੀਆਂ ਜਿਹੜੀਆਂ ਹਾਂਜੀ ਆੜੀਆਂ ਜਾ ਕੇ ਆਉਂਗਾ ਇੱਕ ਮੇਰੀ ਭੈਣ ਆ ਅੱਛਾ ਉਹ ਮੇਰਾ ਖੋਲ ਰਿਹਾ ਆਪਣੇ ਜੜਾ ਮਰਨ ਵਾਲੀ ਪਈ ਆ ਉਹ ਅੱਛਾ ਜੀ ਉਦੋਂ ਮੈਂ ਉਧਰ ਸੀਗਾ ਉਹਨੇ ਮੈਨੂੰ ਉੱਥੇ ਫੋਨ ਲਾਇਆ ਸੀ ਕਹਿੰਦੀ ਮੈਂ ਤੈਨੂੰ ਚੱਕਦੀ ਰਹੀਆਂ ਖੜਿਆਇਆ ਤੈਨੂੰ ਬੋਲਦੀ ਤੇ ਤੂੰ ਮੈਂ ਮਰਨ ਵਾਲੀ ਆ ਅੱਜ ਸਵੇਰੇ ਬਾਖਾ ਸਮਾਂ ਤੂੰ ਮੈਨੂੰ ਆ ਕੇ ਜ਼ਰੂਰੀ ਮਿਲ ਮੇਰਾ ਦੂਜੇ ਦਿਨ ਹੀ ਨਾਗਾ ਬਣ ਗਿਆ ਜਾਂ ਡਿੱਕੇ ਲੱਗੀ ਜਾਂਦੀ ਸੀ ਹੁਣ ਆਏ ਕਰਕੇ ਜੀ ਕੱਲ ਨੂੰ ਜਾਊਂ ਉਹਦੇ ਕੋਲੇ ਮਿਲ ਕੇ ਆਊਂਗਾ ਔਰ ਤੁਹਾਡਾ ਕਰਕੇ ਨਾਲ ਕਾਲੇ ਤੇ ਟੈਲੀਫੋਨ ਮੈਂ ਆਖਿਆ ਜੀ ਇੱਥੇ ਦੂਰੋਂ ਦੂਰੋਂ ਆਉਂਦੇ ਆ ਵਿਚਾਰੇ ਪਹਾੜਾਂ ਲਾ ਕੇ ਉਧਰ ਚਲੇ ਜਾ ਮੇਰੇ ਮਾਰੀ ਆਉਂਦੇ ਆ ਮੈਂ ਘਰੇ ਨਾ ਹੋਇਆ ਉਹ ਕਹਿੰਦੀ ਮੈਂ ਤੈਨੂੰ ਬਹੁਤ ਖੜਿਆਇਆ ਲੱਭ ਤੋਂ ਲਿਆ ਬਹੁਤ ਗੋਦੀ ਚੱਕਿਆ ਮੈਂ ਕਿਹਾ ਮੈਂ ਆਉਂ ਲੱਗ ਤੁਹਾਡੇ ਤੋਂ ਵੱਡੀ ਹੈ ਜੀ ਹਾਂਜੀ ਕੋਈ ਚਾਕਾ ਘਟੋ ਵੀ ਰਹੀ ਉਦੋਂ ਤਾਂ ਕਰੋੜ ਦੀ ਕਾਫੀ ਉਮਰ ਹੋਣੀ ਜਦੋਂ ਆਪਾਂ ਉਧਰੋਂ ਆਏ ਆਓ ਸਾਲ ਦੀ ਆ ਜੀ ਉੱਥੇ ਸ਼ਾਦੀ ਸ਼ੁਦਾ ਅੱਛਾ 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 ਕਿਹੜੀ ਜਗ੍ਹਾ? ਹਿੰਦੁਸਤਾਨ ਚ 160 ਨਹੀਂ ਰਹਿੰਦੇ ਕਿੱਥੇ ਆ ਕੋਲਿਆਂ ਵਾਲੇ 107 ਚ ਬਲੌੜੀ ਆ ਉਹਨਾਂ ਨੇ ਸ਼ੁਰੂ ਕਰਾ ਦੇ ਹੈ ਅੱਜ ਇੱਥੇ ਮੱਝ ਵੇਖਣ ਗਏ ਜੀ ਇਸ ਘਰ
ਅੱਛਾ ਮਾਸੀ ਹੈ ਉਹਨੂੰ ਸਾਰੀ ਹੋਈ 107 ਸਾਲ ਦੀ ਸਾਲ ਚਾਹੇ ਵੱਡਾ ਘੱਟ ਹੁਣ ਮੰਜੇ ਤੇ ਹੀ ਪਈ ਹੈ। ਆ ਦਾਦੇ ਉਹ ਤਾਂ ਬੋਲਦੇ ਜੋ ਨਹੀਂ ਸੀ 35 ਸਾਲ ਦੇ ਸੀ, ਮੇਰਾ ਤਾਇਆ ਹੈਗਾ ਸੀ ਉਦੋਂ ਮੇਰੀ ਪੈਦਾਇਸ਼ ਅੱਛਾ ਦੇ 3 ਮਹੀਨੇ ਬਾਅਦ ਇੱਥੇ ਆ ਬਾਬਾ ਕੇ ਜੀ, ਹੋਈ ਸੀ। ਇੱਥੇ ਤੁਹਾਨੂੰ ਜਦੋਂ ਆਏ ਆ ਪਾਕਿਸਤਾਨ ਦੇ ਪਿੰਡਾਂ ਦਾ ਮੱਝਾਂ ਰੱਖੀਆਂ ਜਾਂ ਕਾਰੋਬਾਰ ਬਾਕੀ ਸਾਰੀਆਂ ਚੀਜ਼ਾਂ ਦਾ ਕੋਈ ਫਰਕ ਮਹਿਸੂਸ ਹੋਇਆ? ਇਹੀ ਚੀਜ਼ ਆ ਜੋ ਇੱਦਾਂ ਉਧਰ ਵੀ ਇਦਾਂ ਹੀ ਆ? ਇਹੀ ਆ ਬਸ ਅੱਛਾ ਇੱਕੋ ਹੀ ਚੀਜ਼ ਆ ਉਹ ਤਾਂ ਉਹਦਾ ਇਹਨੂੰ ਬੜਾ ਮਿਲਣਾ ਬਣਦੇ ਆ ਕਦੇ ਕਦੇ ਕੀ ਜੇ ਬਾਰਡਰ ਚੱਕਿਆ ਜਾਵੇ ਅਸੀਂ ਗੁਰੂ ਨਾਲ ਹੀ ਨਾਨਕ ਲੜ ਜੀਏ। ਗੁਰੂ ਨਾਨਕ ਜੋ ਇੱਧਰ ਹਾਂ ਬਾਕੀ ਬਹੁਤ ਯਾਦਾਂ ਉਹਨਾਂ ਦੀਆਂ ਇੱਧਰ ਸਕੀਰੀਆਂ ਵੀ ਬਹੁਤ ਆ ਹੈ ਉਹਨਾਂ ਦੀਆਂ ਲੋਕਾਂ ਦੀਆਂ ਸਕੀਰੀਆਂ ਬਹੁਤ ਆ ਜਰ ਹਾਂ ਜੇ ਨਾ ਸਾਡਾ ਫਲਾਨਾ ਉਧਰ ਆ ਮਲੇਰਕੋਟਲਾ ਸਾਡਾ ਬਹੁਤ ਫਲਾਨਾ ਸਕੀਰੀਆਂ। ਉਧਰ ਆ ਉਹਨਾਂ ਨੇ ਆਉਣਾ ਜੀ ਵਿਸਾਖ ਦੇ ਵਿਸਾਖੀ ਤੇ ਗੁਰੂ ਨਾਨਕ ਤੇ ਹਾਂ ਉਹ ਤਾਂ ਹੁਣ ਗਰਮਾਂ ਨੂੰ ਆ ਰਹੇ ਆ। ਅੱਛਾ ਬਜ਼ੁਰਗੋ, ਇੱਥੇ ਆਪਣਾ ਤੁਸੀਂ ਹੁਣ ਸਬਜ਼ੀ ਭਾਜੀ ਖਾਂਦੇ ਹੋਣੇ, ਗੋਸ਼ਤ ਵਾਲ ਨੂੰ ਤਾਂ ਨਹੀਂ ਜਾਂਦੇ ਹੋਣੇ ਨਾ? ਹਾਂ ਦਾਲ